You are traitors and not nationalists. That is why your Prime Minister doesn't go to Manipur. You have murdered Bharat Mata in Manipur, said Gandhi. उन्हें कहा भी आज जाके देख मणिपुर एक नहीं है, दो मणिपुर बन गए ने, वो उन्होंने एड्रेस कर रहे हैं और भारत माता ऑलरेडी जड़ी है डेड है। उन्हें कहा भी रावण नू मरवाया दो बंदियां ने जिन्हां दी वो गल सुनदा सी, कुंभकर्ण ते मेघनाथ, क्योंकि होर किसी दी नहीं सी सुनदा, उन्होंने हंकार ने मारता। उन्हें कहा इस तरह मोदी भी रावण है, ये भी हंकारिया होया और ये दोवां दी गल सुनदा अमित शाह और अडानी। किवें दो मणिपुर बने हुए ने, एक पासे जिहड़े ने वो बफर जोन विच बना के वो खुद कह रहे हैं कि इवें है जिवें इंडिया पाकिस्तान दी वो LOC होए, उस वांग कुकी ट्राइब एक पासे है और दूजा जिहड़ा माईटाई ट्राइब है वो एक पासे। हुण उन्हां हालातां च ना मोदी मणिपुर वड़िया ते इन्हां 3 महीनਿਆਂ च 30-32 ਸੈਕਿੰਡ ਦੀ ਉਹਨੇ ਕਾਮੈਂਟਰੀ ਬਾਹਰ ਕੀਤੀ ਪਾਰਲੀਮੈਂਟ 'ਚ, ਇਸ ਤੇ ਬੋਲਿਆ ਨਹੀਂ। ਅਗਲੇ ਸਾਲ ਇਲੈਕਸ਼ਨਾਂ ਨੇ, ਇਲੈਕਸ਼ਨਾਂ ਦੇ ਲਈ ਕੀ ਕਰ ਰਹੇ ਨੇ ਮਣੀਪੁਰ ਦੇ ਵਿੱਚ, ਪੋਲਰਾਈਜੇਸ਼ਨ ਦੀ ਲਾਈਨ ਵੀ ਔਰ ਐਥਨਿਕ ਕਲੀਨਜ਼ਿੰਗ ਵੀ, ਜੋ ਹੁਣ ਨੂੰਹ ਔਰ ਹਰਿਆਣੇ 'ਚ ਹੈ ਉਹਦੇ 'ਚ ਵੀ ਐਥਨਿਕ ਕਲੀਨਜ਼ਿੰਗ ਵੀ। ਗਵਰਨਰ ਸਤਪਾਲ ਮਲਕ ਨੇ ਕਿਹਾ ਕਿ ਜੀ ਇਹ 2024 ਦੀਆਂ ਇਲੈਕਸ਼ਨਾਂ ਜਿੱਤਣ ਲਈ ਪੁਲਵਾਮਾ 2 ਵੀ ਕਰ ਸਕਦੇ ਨੇ, ਪੁਲਵਾਮਾ ਵਾਂਗ। ਜਦੋਂ ਤੁਸੀਂ ਅਸਲੀ ਗੱਲ ਦੇ ਉੱਤੇ ਨਾ ਟਿਕਣਾ ਹੋਏ ਤਾਂ ਫਿਰ ਤੁਸੀਂ ਐਸੇ ਇਸ਼ੂ ਨੂੰ ਟੌਪਿਕ ਬਣਾ ਲਓ। ਉਹ ਆਪਣੀਆਂ ਲੇਡੀ MP ਰਾਹੀਂ ਸਪੀਕਰ ਨੂੰ ਸ਼ਿਕਾਇਤ ਕਰ ਦਿੱਤੀ ਕਿ ਅਭਦਰ ਅਸ਼ੋਭਨੀय ਕਾਰਵਾਈ, ਕਿ ਰਾਹੁਲ ਦਾ ਫਲਾਈਂਗ ਕੇਸ ਜਿਹੜੀ ਹੈ ਉਹ ਅਭਦਰ ਹੈ ਔਰ ਅਸ਼ੋਭਨੀय ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। अस्सलाम वालेकुम, आदाब, अर्ज महा ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ TV84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੇ ਆ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਮਨਜੀਤ ਸਿੰਘ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ 'ਚ ਮੇਰੇ ਨਾਲ ਸ਼ਾਮਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਆਏ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਜਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਨੀਲਮ ਕੌਰ ਜੀ, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ TV84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। जी डॉक्टर साहब, जी आनू प्रोग्राम सचो सच विच बहुत धन्यवाद। जी डॉक्टर साहब, अज 9 अगस्त 2023 25 सावन नानकशाही संमत 555 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦਾ ਸੀ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ TV84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਬੈਲਫਨ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ TV84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ TV84 ਨਾਲ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤਾਂ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ TV84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ, ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਅੱਜ ਦੀ ਸਪਾਂਸਰਸ਼ਿਪ ਦੇ ਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਟੈਕਸਸ ਤੋਂ ਸਰਦਾਰ ਗੋਬਿੰਦਰ ਸਿੰਘ ਜੀ ਅਤੇ ਅਮਨਵੀਰ ਜੀ ਸਿੰਘ ਵੱਲੋਂ। ਔਰ ਇਹਨਾਂ ਨੇ ਬੇਨਤੀ ਕੀਤੀ ਹੈ ਕਿ ਜੋ ਹਾਲਾਤ ਅੱਜ ਬਣ ਗਏ ਹਨ, ਜੋ ਅਸੀਂ ਆਪਣੀਆਂ ਪੀੜ੍ਹੀਆਂ ਵੱਲ ਨਾ ਮੁੜੇ ਤਾਂ ਆਉਣ ਵਾਲੇ ਜਿਹੜੀਆਂ ਪੀੜ੍ਹੀਆਂ ਦੇ ਦੇਣਦਾਰ ਹੋਵਾਂਗੇ। ਸੋ ਸਾਡੀ ਜਿਹੜੀ ਗੱਲ ਹੈ ਹੁਣ ਤੇ ਆਈ ਪਈ ਹੈ, ਸੋ ਆਪਣਾ ਮੁਲਕ ਲਏ ਬਿਨਾਂ ਜਿਹੜਾ ਹੈ ਗੁਜ਼ਾਰਾ ਨਹੀਂ ਹੋਣਾ। ਹਰ ਜਥੇਬੰਦੀ ਜੋ ਕੌਮੀ ਘਰ ਲਈ ਜਦੋਜਹਿਦ ਕਰ ਰਹੀ ਹੈ ਉਸ ਦਾ ਸਾਥ ਦਈਏ। ਸੋ TV84 ਦੀ ਵੱਧ ਤੋਂ ਵੱਧ ਮਦਦ ਕਰੋ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਸਰਦਾਰ ਗੋਬਿੰਦਰ ਸਿੰਘ ਜੀ ਅਤੇ ਅਮਨਵੀਰ ਸਿੰਘ ਜੀ ਹੋਰਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ। ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984, ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ, ਕੱਲ੍ਹ ਦੇ ਪ੍ਰੋਗਰਾਮ ਆਪਾਂ ਨਹੀਂ ਕਰ ਸਕੇ, ਮਿਸ ਕੀਤਾ ਹੈ। ਸੋ ਡਾਕਟਰ ਸਾਹਿਬ ਦੀ ਤਬੀਅਤ ਕੁਝ ਠੀਕ ਨਹੀਂ ਸੀ, ਇਸ ਕਰਕੇ ਆਪਾਂ ਮਿਸ ਕੀਤਾ, ਸੋ ਮਾਫੀ ਚਾਹੁੰਦੇ ਹਾਂ। ਸੋ ਅੱਜ ਤੁਹਾਡੀ ਕਚਹਿਰੀ 'ਚ ਅੱਜ ਦੇ ਜਿਹੜੇ ਕਰੰਟ ਇਸ਼ੂ ਲੈ ਕੇ ਹਾਜ਼ਰ ਹੋਏ ਹਾਂ। ਸੋ ਪ੍ਰੋਗਰਾਮ ਦੇ ਸਟਾਰਟਿੰਗ ਦੇ ਵਿੱਚ ਜਿਸ ਤਰ੍ਹਾਂ ਕਿ ਸਾਨੂੰ ਸਾਰਿਆਂ ਨੂੰ ਪਤਾ ਹੈ ਜਿਹੜੀ ਸਿੱਖ ਕੌਮ ਹੈ ਸ਼ਹੀਦਾਂ ਦੀ ਕੌਮ ਹੈ। ਸੋ ਅੱਜ ਸ਼ਹੀਦ ਭਾਈ ਸੁਖਦੇਵ ਸਿੰਘ
ਸਿੰਘ ਬੱਬਰ ਜੀ ਹੋਰਾਂ ਦਾ ਜਿਹੜਾ ਸ਼ਹੀਦੀ ਦਿਨ ਹੈ। ਸੋ 9 ਅਗਸਤ 1992 ਨੂੰ ਉਹਨਾਂ ਨੇ ਸ਼ਹੀਦੀ ਜਾਮ ਪੀਤਾ ਸੀ। ਸੋ ਅੱਜ ਦਾ ਜਿਹੜਾ ਸੱਚੋ ਸੱਚ ਪ੍ਰੋਗਰਾਮ ਹੈ ਉਹਨਾਂ ਦੀ ਯਾਦ ਨੂੰ ਸਮਰਪਿਤ ਕੀਤਾ ਜਾਏਗਾ ਔਰ ਇਸ ਦੇ ਬਾਬਤ ਆਪਾਂ ਵਿਚਾਰ ਚਰਚਾ ਵੀ ਕਰਾਂਗੇ ਔਰ ਨਾਲ ਅੱਜ ਦਾ ਜਿਹੜਾ ਮੇਨ ਟੌਪਿਕ ਹੈ ਉਸ ਦੇ ਬਾਰੇ ਵੀ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤ ਦੀ ਜਿਹੜੀ ਪਾਰਲੀਮੈਂਟ ਵਿੱਚ ਮੋਦੀ ਸਰਕਾਰ ਦੇ ਖਿਲਾਫ ਬੇਵਿਸ਼ਵਾਸੀ ਦੇ ਮਤੇ ਤੇ ਬੋਲਦਿਆਂ ਰਾਹੁਲ ਗਾਂਧੀ ਨੇ ਕਿਹਾ ਹੈ ਕਿ ਮਨੀਪੁਰ ਵਿੱਚ ਭਾਰਤ ਮਾਤਾ ਦੀ ਹੱਤਿਆ ਹੋ ਗਈ ਹੈ। ਹੁਣ ਡਿਬੇਟ ਇਸ ਗੱਲ ਤੇ ਹੋ ਰਹੀ ਹੈ ਕਿ ਭਾਰਤ ਮਾਤਾ ਮਰ ਗਈ ਹੈ ਜਾਂ ਜਿਉਂਦੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਡਾਲਸ ਟੈਕਸਸ ਤੋਂ ਵੀਰ ਅਮਨਵੀਰ ਸਿੰਘ, ਵੀਰ ਗੋਵਿੰਦਰ ਸਿੰਘ, ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਜੀ, ਉਹ ਸਾਡੇ ਰੈਗੂਲਰ ਸਪੋਰਟਰ ਨੇ, ਇਮੋਸ਼ਨਲ ਸਪੋਰਟ ਵੀ, ਫਾਈਨੈਂਸ਼ੀਅਲ ਸਪੋਰਟ ਵੀ ਜੀ, ਔਰ ਪੂਰੇ ਹੌਸਲੇ ਦੇ ਨਾਲ ਉਹ ਸਾਨੂੰ ਤੁਰਦਾ ਵੀ ਰੱਖਦੇ ਨੇ। ਜ਼ਾਹਰ ਹੈ ਜਿਹੜਾ ਨੁਕਤਾ ਉਹਨਾਂ ਨੇ ਪੁਆਇੰਟ ਆਊਟ ਕੀਤਾ ਔਰ ਇਸ ਵੇਲੇ ਜੋ ਸਥਿਤੀ ਬਣੀ ਹੋਈ ਹੈ, ਬੇਸ਼ੱਕ ਜਦੋਂ ਮੈਂ 2-3 ਦਿਨ ਪਹਿਲੇ ਇੱਕ ਇਸਲਾਮਿਕ ਸਕਾਲਰ ਨੂੰ ਸੁਣ ਰਿਹਾ ਸੀ, ਪਾਕਿਸਤਾਨ ਦੇ ਹਾਲਾਤ ਤੇ ਉਹ ਗੱਲ ਕਰ ਰਹੇ ਸੀ। ਉਹਨਾਂ ਨੇ ਕਿਹਾ ਕਿ ਜੀ ਬੇਸ਼ੱਕ ਬਹੁਤਿਆਂ ਨੂੰ ਮਾਯੂਸੀ ਹੁੰਦੀ ਹੈ ਪਰ ਮਾਯੂਸ ਹੋਣਾ ਇਸਲਾਮ ਦਾ ਹਿੱਸਾ ਨਹੀਂ ਹੈ, ਕਿਉਂਕਿ ਜਿਹੜੀਆਂ ਕੌਮਾਂ ਈਮਾਨ ਰੱਖਦੀਆਂ ਨੇ ਉਹ ਮਾਯੂਸ ਨਹੀਂ ਹੁੰਦੀਆਂ, ਉਹ ਹਮੇਸ਼ਾ ਹੋਪ ਦੇ ਵਿੱਚ ਰਹਿੰਦੀਆਂ ਨੇ। ਉਹ ਇਹ ਦੇਖਦੀਆਂ ਨੇ ਵੀ ਕਿਸੇ ਵੀ ਸਿਚੁਏਸ਼ਨ 'ਚ ਉਹਨਾਂ ਦਾ ਫਰਜ਼ ਕੀ ਬਣਦਾ। ਤੇ ਮੈਨੂੰ ਲੱਗਾ ਕਿ ਵੀ ਬਹੁਤ ਕੁਝ ਜਦੋਂ ਅਸੀਂ ਈਮਾਨ ਦੀ ਗੱਲ ਕਰਦੇ ਹਾਂ ਜਾਂ ਇਹਨਾਂ ਹਾਲਾਤਾਂ ਦੀ ਗੱਲ ਕਰਦੇ ਹਾਂ ਤੇ ਸਾਡਾ ਵੀ ਹਾਲ ਇਹੀ ਹੈ। ਜਦੋਂ ਕੋਈ ਦੋ ਚੰਗੀਆਂ ਗੱਲਾਂ ਵਾਪਰ ਜਾਂਦੀਆਂ ਨੇ ਤਾਂ ਤੁਹਾਨੂੰ ਚਾਰ ਚਫੇਰਿਓਂ ਵਧਾਈਆਂ ਵਾਂਗ ਇੱਕ ਖੁਸ਼ੀ ਦਾ ਮਾਹੌਲ ਨਜ਼ਰ ਆਉਂਦਾ। ਜਦੋਂ ਕੁਝ ਨੈਗੇਸ਼ਨ ਹੁੰਦੀ ਹੈ, ਜਿਵੇਂ ਹੁਣ ਪਿਛਲੇ ਦਿਨਾਂ 'ਚ ਤਖਤ ਸ੍ਰੀ ਹਜ਼ੂਰ ਸਾਹਿਬ ਵੀ ਜਿਹੜਾ ਹਿੰਦੂਵਾਦੀਆਂ ਦੇ ਹਵਾਲੇ ਸਿੱਧੇ ਤੌਰ ਤੇ ਹੋ ਗਿਆ, ਪਹਿਲਾਂ ਤੋਂ ਹੀ ਸੀ, ਇਹ ਤਾਂ ਬਹੁਤਿਆਂ ਨੂੰ ਨਜ਼ਰ ਨਹੀਂ ਆ ਰਿਹਾ ਹੁੰਦਾ। ਮੈਂ ਜਿਵੇਂ ਅੱਜ ਦੇ ਆਵਾਜ਼ ਪ੍ਰੋਗਰਾਮ ਦੇ ਵਿੱਚ ਵੀ ਆਪਣੇ ਇੰਟਰਵਿਊ 'ਚ ਕਿਹਾ ਸੀ ਕਿ ਇਸ ਤੋਂ ਪਹਿਲਾਂ ਵੀ ਜਿਹੜਾ ਪਰਵਿੰਦਰ ਸਿੰਘ ਪਸਰੀਚਾ ਉੱਥੇ ਪਿਛਲੇ 3-4 ਸਾਲ ਤੋਂ ਹੈੱਡ ਕਰ ਰਿਹਾ ਸੀ, ਉਹ ਪਹਿਲਾਂ ਸਰਵਿੰਗ ਆਈਜੀ ਸੀ ਪੁਲਿਸ ਦਾ, ਕਿਉਂਕਿ ਉਹਨਾਂ ਦੇ ਜਿਹੜਾ ਗੁਰਦੁਆਰੇ ਬੋਰਡ ਦੇ ਸੰਵਿਧਾਨ 'ਚ ਹੀ ਉਹਨਾਂ ਨੇ ਪਾਇਆ ਹੋਇਆ ਕਿ ਵੀ ਜਿਹੜੀ ਮਹਾਰਾਸ਼ਟਰ ਸਰਕਾਰ ਹੈ ਉਹਨਾਂ ਵੱਲੋਂ ਮੈਂਬਰ ਨੋਮੀਨੇਟ ਕੀਤੇ ਜਾਂਦੇ ਨੇ। ਫਰਕ ਸਿਰਫ ਇੰਨਾ ਹੀ ਹੈ ਕਿ ਹੁਣ ਉਹ ਪੱਗ ਵਾਲੇ ਦੀ ਥਾਂ ਜਿਹੜਾ ਹੈ ਉਹਨਾਂ ਨੇ ਸਰਵਿੰਗ IAS ਨੂੰ ਲਾ ਦਿੱਤਾ ਤੇ ਉਹਦੇ ਹਵਾਲੇ ਕਰ ਦਿੱਤਾ। ਸੋ ਇਵੇਂ ਅਸੀਂ ਸਿਸਟੇਮੈਟਿਕਲੀ ਕਿਵੇਂ ਇੱਕ ਤੋਂ ਬਾਅਦ ਇੱਕ ਜਿਹੜੇ ਮੁੱਢਲੇ ਤੌਰ ਤੇ ਧਾਰਮਿਕ ਥਾਵਾਂ ਨੇ, ਸਿਆਸੀ ਤਾਕਤ ਤਾਂ 47 ਦੇ ਦੌਰ 'ਚ ਸਾਡੀ ਅਹਿਮਕ ਲੀਡਰਸ਼ਿਪ ਨੇ ਉਹ ਹਵਾਲੇ ਕੀਤੀ, ਪਰ ਜਿਹੜਾ ਧਾਰਮਿਕ ਪਾਰਟ ਵੀ ਸੀ, ਅੱਜ ਤੁਸੀਂ ਨਜ਼ਰ ਮਾਰੋ ਭਾਰਤ ਦੇ ਨਕਸ਼ੇ 'ਚ ਹਜ਼ੂਰ ਸਾਹਿਬ ਉਹਨਾਂ ਦਾ, ਪਟਨਾ ਸਾਹਿਬ ਉਹਨਾਂ ਦਾ, ਦਿੱਲੀ ਕਮੇਟੀ ਉਹਨਾਂ ਦੀ, ਜੰਮੂ ਕਸ਼ਮੀਰ ਗੁਰਦੁਆਰਾ ਬੋਰਡ ਉਹਨਾਂ ਦਾ, ਹਰਿਆਣਾ ਕਮੇਟੀ ਉਹਨਾਂ ਦੀ ਜਿਹੜੀ ਹੁਣ ਤੋਂ 6 ਮਹੀਨੇ ਸਾਲ ਪਹਿਲਾਂ ਤੱਕ ਸ਼੍ਰੋਮਣੀ ਕਮੇਟੀ ਦਾ ਹਿੱਸਾ ਸੀ, ਜਿਹੜੀ ਰਹਿੰਦ ਖੂੰਹਦ ਸ਼੍ਰੋਮਣੀ ਕਮੇਟੀ ਹੈ ਉਹਨੂੰ ਭਗਵੰਤ ਮਾਨ ਰਾਹੀਂ ਜਿਹੜਾ ਉਹ ਰਗੜਾ ਦਿੱਤਾ ਹੋਇਆ ਹੈ। ਕਦੇ ਗੁਰਦੁਆਰਾ ਸੁਧਾਰ ਬਿੱਲ ਕਰਾ ਲਓ ਜਾਂ ਇੱਧਰ ਕਰ ਲਓ ਜਾਂ ਉੱਧਰ ਕਰ ਲਓ, ਕ੍ਰਿਟਿਸਿਜ਼ਮ ਇੱਕ ਤੋਂ ਬਾਅਦ ਇੱਕ ਘੁਟਾਲਾ, ਮਾਈਨੋਰਟੀ ਕਮਿਸ਼ਨ ਦਾ ਇਕਬਾਲ ਲਾਲਪੁਰਾ ਵਿੱਚ ਵਾੜਿਆ ਹੋਇਆ, ਕੋਈ ਗੁਰਦੁਆਰਾ ਜੁਡੀਸ਼ੀਅਲ ਕਮਿਸ਼ਨ ਆ ਜਾਂਦਾ। ਸੋ ਮਤਲਬ ਇਹ ਹੈ ਕਿ ਜਦੋਂ ਇਸ ਕਿਸਮ ਦੀਆਂ ਖਬਰਾਂ ਹੁੰਦੀਆਂ ਨੇ ਤੇ ਜ਼ਾਹਿਰ ਹੈ ਕਿ ਇੱਕ ਮਾਯੂਸੀ ਹੁੰਦੀ ਹੈ। ਜੇ ਭਾਈ ਅੰਮ੍ਰਿਤਪਾਲ ਸਿੰਘ ਹੋਰਾਂ ਦੀ ਆਮਦ ਦੇ ਨਾਲ ਇੱਕ ਉਤਸ਼ਾਹ ਦਾ ਮਾਹੌਲ ਬਣਿਆ ਤੇ ਉਦੋਂ ਅਸੀਂ ਦੇਖਦੇ ਹਾਂ ਵੀ ਸਾਡੀਆਂ ਧਿਰਾਂ ਜਿਹੜੀਆਂ ਉੱਥੇ ਬੈਠੀਆਂ ਨੇ ਉਹ ਉਤਸ਼ਾਹ 'ਚ ਨਹੀਂ ਸੀ। ਹੁਣ ਉਸ ਤੋਂ ਬਾਅਦ ਅਸੀਂ ਦੇਖ ਰਹੇ ਹਾਂ ਵੀ 4 ਮਹੀਨੇ ਲਗਭਗ ਬੀਤ ਗਏ ਨੇ। 10 ਜਿਹੜੇ ਨੇ ਸਿੰਘ ਉਹ ਉੱਥੇ 2900 ਕਿਲੋਮੀਟਰ ਦੂਰ ਬਿਠਾਏ ਹੋਏ ਨੇ ਔਰ ਇਹ ਠੀਕ ਹੈ ਕਿ ਮਾਯੂਸੀ ਜਿਨ੍ਹਾਂ ਦੇ ਲਈ ਹੁੰਦੀ ਆ ਉਹਨਾਂ ਲਈ। ਪਿਛਲੇ ਦਿਨਾਂ 'ਚ ਹੀ ਉਹਨਾਂ ਦੀ ਸਿੰਘਣੀ ਕਿਰਨਦੀਪ ਕੌਰ, ਉਹਨਾਂ ਦਾ ਇੱਕ ਇੰਟਰਵਿਊ ਕਰਮਜੀਤ ਸਿੰਘ ਜਿਹੜੇ ਬੜੇ ਸੀਜ਼ਨਡ ਜਰਨਲਿਸਟ ਔਰ ਸਿੱਖ ਐਥੋਜ਼ ਨੂੰ, ਸਿੱਖ ਵੈਲਿਊਜ਼ ਨੂੰ ਚੰਗੀ ਤਰ੍ਹਾਂ ਸਮਝਦੇ ਨੇ, ਉਹਨਾਂ ਨੇ ਉਹ ਇੰਟਰਵਿਊ ਕੀਤਾ ਜਿਹੜਾ ਬੜਾ ਖੂਬਸੂਰਤ ਸੀ ਇਸ ਐਂਗਲ ਤੋਂ ਕਿ ਪਹਿਲੀ ਵਾਰ ਹੈ ਕਿ ਭਾਈ ਅੰਮ੍ਰਿਤਪਾਲ ਸਿੰਘ ਹੋਰਾਂ ਦੇ ਜੇਲ੍ਹ ਜਾਣ ਤੋਂ ਬਾਅਦ ਉਹਨਾਂ ਦੀ ਸਿੰਘਣੀ ਨੇ ਖੁੱਲ੍ਹ ਕੇ ਜਿਹੜੇ ਆਪਣੇ ਭਾਵ ਔਰ ਆਪਣਾ ਉਹ ਸਾਰਾ ਦਰਦ ਵੀ ਹੈ ਲੇਕਿਨ ਉਸ 'ਚੋਂ ਰੈਜ਼ੀਲੀਅੰਸ ਵੀ ਹੈ ਔਰ ਇੰਨੇ ਲਫ਼ਜ਼ ਹੀ ਕਿ ਵੀ ਮੈਂ ਤਾਂ ਸਿੱਖ ਕੌਮ ਦਾ ਦਰਦ ਅੰਮ੍ਰਿਤਪਾਲ ਸਿੰਘ ਦੀਆਂ ਅੱਖਾਂ 'ਚੋਂ ਦੇਖਿਆ। ਹੁਣ ਤੁਸੀਂ ਉਸ ਸਾਰੇ ਨੂੰ ਦੇਖਦੇ ਹੋ ਫਿਰ ਫਖਰ ਵੀ ਹੁੰਦਾ ਹੈ ਕਿ ਵੀ ਇਸ ਸਭ ਦੇ ਬਾਵਜੂਦ ਕਿ ਅਜੇ ਕੁਛ ਹਫ਼ਤੇ ਹੀ ਵਿਆਹ ਨੂੰ ਹੋਏ ਸੀ, ਇਸ ਕਿਸਮ ਦੇ ਹਾਲਾਤ। ਔਰ ਉਹਨੇ ਜਿਹੜੀ ਗੱਲ ਕਹੀ, ਮੈਂ ਬਹੁਤ ਵਾਰ ਦੇਖਦਾ ਵੀ ਅਸੀਂ
ਅਜੋਕੀ ਜਨਰੇਸ਼ਨ 'ਚ ਸਿੰਘਣੀਆਂ ਦੇ ਰੋਲ ਨੂੰ ਘਟਾ ਕੇ ਦੇਖਦੇ ਆ। ਉਹਨਾਂ ਨੇ ਉਹਨੂੰ ਪੁੱਛਿਆ ਕਿ ਜਦੋਂ 18 ਮਾਰਚ ਤੋਂ ਬਾਅਦ ਇਹ ਸ਼ੁਰੂ ਹੋਇਆ ਔਰ ਪਤਾ ਨਹੀਂ ਸੀ ਅੰਮ੍ਰਿਤਪਾਲ ਸਿੰਘ ਹੈ ਨੇ ਨਹੀਂ ਨੇ, ਤੇ ਤੁਸੀਂ ਕਿਵੇਂ ਗੁਜ਼ਾਰਿਆ? ਉਹਨੇ ਕਿਹਾ ਜੀ ਮੈਂ 11 ਦਿਨ ਨਾ ਮੂੰਹ 'ਚ ਪਾਣੀ ਪਾਇਆ, ਪਾਣੀ ਦਾ ਤੁਪਕਾ ਨਾ ਕੋਈ ਦੂਜਾ, ਪਰ ਗੁਰੂ ਨੇ ਮੈਨੂੰ ਭਰੋਸਾ ਵੀ ਦਿੱਤਾ, ਮੈਂ ਕੋਈ ਫੇਂਟ ਨਹੀਂ ਹੋਈ। 11 ਦਿਨਾਂ ਬਾਅਦ ਜਦੋਂ ਪਹਿਲੀ ਵੀਡੀਓ ਅੰਮ੍ਰਿਤਪਾਲ ਸਿੰਘ ਦੀ ਆਈ ਜਾਂ ਦੂਜੀ, ਉਦੋਂ ਹੋਇਆ। ਔਰ ਉਹਨਾਂ ਨੇ ਕਿਹਾ ਵੀ ਮੈਂ ਜਦੋਂ ਮਿਲੀ ਵੀ ਹੈ, ਮੈਂ ਬੇਸ਼ੱਕ ਰੋਈ ਹੈ, ਉਹ ਉਹਨਾਂ ਦੀ ਅੱਖ 'ਚ ਕੋਈ ਅਥਰੂ ਨਹੀਂ ਸੀ। ਉਹਨਾਂ ਨੇ ਇਹ ਕਿਹਾ ਦੇਖ ਮੈਂ ਤੇਰੇ ਸਾਹਮਣੇ ਖੜਾ। ਹੁਣ ਮਤਲਬ ਇਹ ਜਦੋਂ ਤੁਸੀਂ ਦੇਖਦੇ ਹੋ, ਬਹੁਤ ਵਾਰੀ ਕ੍ਰਿਟਿਸਾਈਜ਼ ਕਰਨਾ, ਇਧਰਲੀਆਂ ਉਧਰਲੀਆਂ ਗੱਲਾਂ ਸੌਖੀਆਂ ਹੁੰਦੀਆਂ ਨੇ, ਇਹ ਰਿਜ਼ੋਲਵ ਹੈ। ਔਰ ਮੈਨੂੰ ਇਹ ਨਜ਼ਰ ਆਇਆ ਕਿ ਵੀ ਇਹ ਬੀਬੀ ਕਿਰਨਦੀਪ ਕੌਰ ਜਿਵੇਂ ਇੱਕ ਹੋਰ ਭੱਠੀ ਦੇ ਵਿੱਚ ਪੱਕ ਰਹੀ ਹੈ ਕਿ ਕੱਲ ਨੂੰ ਜਦੋਂ ਅਸੀਂ ਕੌਮੀ, ਉਹਨੇ ਕਿਹਾ ਮੈਂ ਛੱਡ ਕੇ ਮੈਂ ਤਾਂ ਇੱਥੇ ਹੀ ਰਹਿਣਾ ਜਿੱਥੇ ਹੈ। ਔਰ ਇਹ ਸਾਰਾ ਪਾਰਟ ਜਿਹੜਾ ਉਹ ਉਤਸ਼ਾਹ ਵੀ ਦਿੰਦਾ ਹੈ। ਇਹ ਹੁੰਦਾ ਵੀ ਲੱਗਦਾ ਕਿ ਵੀ ਨਹੀਂ, ਇਹ ਜਿਹੜੀ ਹਕੂਮਤ ਚਾਹੁੰਦੀ ਹੈ ਜ਼ੁਲਮ ਕਰਕੇ ਇੱਕ ਜਾਂ ਦੂਸਰਾ ਸਹਾਰਾ ਲੈ ਕੇ, ਅਲਟੀਮੇਟਲੀ ਜਿਵੇਂ ਸੰਤ ਪਿੰਡਾਂ ਵਾਲਿਆਂ ਦੇ ਨਾਲ ਇੱਕ ਡਾਇਲੌਗ ਮੈਂ ਕਿਤੇ ਦੇਖ ਰਿਹਾ ਸੀ, ਉਹਨਾਂ ਨੂੰ ਪੱਤਰਕਾਰ ਪੁੱਛਦਾ, ਉਹ ਦਿੱਲੀ ਤੋਂ ਵਾਪਸ ਆਏ ਸੀ ਉਦੋਂ, ਦਿੱਲੀ ਦਾ ਦੌਰਾ ਕਰਕੇ, ਕਿ ਜੀ ਸਮੱਸਿਆ ਕੀ ਹੈ ਦਿੱਲੀ ਦੀ? ਕਹਿੰਦੇ ਸਮੱਸਿਆ ਇਹ ਹੈ ਕਿ ਉਹ ਕਹਿੰਦੇ ਵੀ ਧੌਣ ਜਿਹੜੀ ਹੈ ਸੁੱਟ ਕੇ ਤੁਰੋ, ਅਸੀਂ ਧੌਣ ਸਿੱਧੀ ਕਰਕੇ ਤੁਰਦੇ ਹਾਂ, ਇਹੀ ਰੌਲਾ ਹੈ। ਉਹ ਕਹਿੰਦੇ ਜਦੋਂ ਤੱਕ ਇੱਕ ਵੀ ਸਿੱਖ ਹੈ, ਸਿੱਖ ਧੌਣ ਨਹੀਂ ਸੁੱਟੇਗਾ। ਸੋ ਇਹੀ, ਔਰ ਜਦੋਂ ਇਸ ਕਿਸਮ ਦੀ ਰੈਜ਼ਿਲੀਅੰਸ ਨਿਕਲਦੀ ਹੈ ਸਾਡੀਆਂ ਸਿੰਘਣੀਆਂ ਚੋਂ ਵੀ, ਤੇ ਫਿਰ ਪੰਜਾਬ ਦੀ ਧਰਤੀ ਤੇ ਤਾਂ ਹਮੇਸ਼ਾ ਹੀ ਗੁਰੂਆਂ ਦੀ ਵਰੋਸਾਈ ਧਰਤੀ ਹੈ। ਉੱਥੇ ਕੌਣ ਬਥੇਰੇ ਆਏ ਚਲੇ ਗਏ, ਕਿੰਨੇ ਉੱਥੋਂ ਥੱਲੇ ਧਰਤੀ ਤੋਂ ਖੋਦੋ ਕਿੰਨੇ ਸਿੱਕੇ ਹੋਣਗੇ। ਕਿਸ ਜ਼ਮਾਨੇ 'ਚ ਕੱਲਾ ਅਲੈਗਜ਼ੈਂਡਰ ਨਹੀਂ, ਉਸ ਤੋਂ ਪਹਿਲਾਂ ਵੀ 4000 ਸਾਲ 'ਚ। ਪਰ ਅਲਟੀਮੇਟਲੀ ਜਦੋਂ ਗੁਰੂ ਨਾਨਕ ਕੇ ਸਿੱਖ ਆ ਕੇ ਉਸ ਧਰਤੀ ਤੇ ਖਲੋ ਗਏ, ਔਰ ਪਿਛਲੇ ਦਿਨਾਂ 'ਚ ਹੀ ਹੈ ਤਾਂ ਉਹ ਲੈਫਟਿਸਟ ਆਈ ਬਲਕੌਰ ਸਿੰਘ ਇੰਟਰਵਿਊ 'ਚ ਉਹ ਕਹਿ ਰਿਹਾ ਸੀ, ਉਹਨੇ ਕਿਹਾ ਕਿ ਵੀ ਬਥੇਰੇ ਭਜਾਏ, ਨਾਦਰ ਸ਼ਾਹ ਨੇ ਵੀ ਜਿਹੜਾ ਉਹ ਮਰਾਠਾ ਇਹਨਾਂ ਨੂੰ ਦਿੱਲੀ ਤਖਤ ਦਾ ਕੀ ਕੀਤਾ, ਅਬਦਾਲੀ ਨੇ ਲੱਖ ਮਰਾਠਾ ਮਾਰਤਾ, ਕਿੰਨੇ ਜਿਹੜੇ ਨੇ ਉਹ ਫੜ ਕੇ ਲੈ ਗਏ। ਔਰ ਦੂਜਾ ਉਹਨੇ ਕਿਹਾ ਵੀ ਸਾਰੇ ਡਰ ਡੁਰ ਗਏ, ਕਹਿੰਦੇ ਸਿੰਘ ਨਹੀਂ, ਕਹਿੰਦੇ ਨਿਹੰਗ ਸਿੰਘਾਂ ਨੇ ਭਾਵੇਂ ਘੱਲੂਘਾਰੇ ਵੀ ਹੋਏ, ਨਿਹੰਗ ਸਿੰਘਾਂ ਨੇ ਅਬਦਾਲੀ ਵੀ ਭਜਾਇਆ, ਨਿਹੰਗ ਸਿੰਘਾਂ ਨੇ ਨਾਦਰ ਸ਼ਾਹ ਵੀ ਭਜਾਇਆ, ਔਰ ਉਹ ਖਲੋ ਗਏ ਸਿੰਘ ਕਿ ਭਾਈ ਅਸੀਂ ਜਿਹੜੇ ਆ ਇਸ ਦੇ ਜਾਮਨ ਹੈ। ਔਰ ਪਿਛਲੇ ਅੱਜ ਕੱਲ੍ਹ ਚਰਚਾ ਵੀ ਚੱਲ ਰਹੀ ਹੈ ਉਸ ਸਾਰੇ ਥਾਟ ਦੇ ਉੱਤੇ, ਇੱਕ ਫਿਲਮ ਮਸਤਾਨੇ ਨਾਂ ਦੀ ਜਿਹੜੀ ਹੈ ਉਸ ਦਾ ਟ੍ਰੇਲਰ ਵਗੈਰਾ ਜਾ ਰਿਹਾ, ਔਰ ਉਹਦੇ 'ਚ ਬੇਸ਼ੱਕ ਸਿੰਬੋਲਿਜ਼ਮ ਹੀ ਯੂਜ਼ ਕੀਤਾ ਗਿਆ ਉਸ ਪੀਰੀਅਡ ਦੇ ਕਿ ਭਾਈ ਕਿਵੇਂ ਮਸਤਾਨੇ ਕਿਸਮ ਦੇ ਲੋਕ, ਨਾ ਹੀ ਸ਼ਾਇਦ ਇਸ ਲਈ ਹੋਏਗਾ ਕਿ ਜਿਨ੍ਹਾਂ ਦਾ ਨਾ ਕੋਈ ਘਰ ਹੈ ਨਾ ਘਾਟ ਹੈ, ਘੋੜਿਆਂ ਦੀਆਂ ਕਾਠੀਆਂ ਤੇ ਨੇ, ਪਾਉਣ ਨੂੰ ਪੂਰੇ ਕੱਪੜੇ ਵੀ ਨਹੀਂ ਨੇ, ਭੂਰੇ ਦੀ ਬੁੱਕੜ ਮਾਰੀ ਹੋਈ ਹੈ, ਭੂਰੇ ਜਾਂ ਭੂਰੀ ਦੀ, ਔਰ ਮੁੱਠ ਛੋਲਿਆਂ ਦੀ ਖਾ ਕੇ ਤੇਰੇ ਲੰਗਰਾਂ ਚੋਂ ਘੂਰ ਘੂਰ ਮੌਤ ਨੂੰ ਡਰਾਵੇ ਤੇਰਾ ਖਾਲਸਾ, ਇਸ ਸਪਿਰਿਟ ਦੇ ਨਾਲ ਉਹ ਜੂਝ ਰਹੇ ਨੇ। ਹੁਣ ਇਹ ਸਾਰਾ ਜਿਹੜੀ ਹੈ, ਜਦੋਂ ਅਸੀਂ ਆਪਣੇ ਇਤਿਹਾਸ ਵੱਲ ਜਾਂਦੇ ਹਾਂ, ਜਿਹੜੀ ਗੱਲ ਵੀਰ ਗੋਬਿੰਦਰ ਸਿੰਘ ਔਰ ਅਮਨਵੀਰ ਸਿੰਘ ਹੋਰਾਂ ਨੇ ਕਹੀ, ਇਹ ਸਾਡੀਆਂ ਪੀੜ੍ਹੀਆਂ ਦੀ ਗੱਲ, ਸਾਡੀ ਪੁਰਾਤਨ ਪੀੜ੍ਹੀ ਨਾਲ ਜੁੜੀ ਹੋਈ, ਜਿਹਨੂੰ ਅਸੀਂ ਜੈਨੇਸਿਸ ਕਹਿੰਦੇ ਹਾਂ, ਪੁਰਾਤਨਤਾ ਤੋਂ ਅੱਜ ਤੱਕ ਆਇਆ। ਜੇ ਸਾਡੇ ਬਜ਼ੁਰਗਾਂ ਨੇ ਗੱਲਾਂ ਸੁਣਾਈਆਂ ਔਰ ਜਿਨ੍ਹਾਂ ਸਾਡੇ ਬਜ਼ੁਰਗਾਂ ਨੇ ਅਰਦਾਸ ਦੇ ਵਿੱਚ ਉਹਨੂੰ ਅੰਕਿਤ ਕੀਤਾ, ਤੇ ਫਿਰ ਜ਼ਾਹਰ ਹੈ ਕਿ ਇਹ ਗੱਲ ਵੀ ਸੰਤ ਪਿੰਡਾਂ ਵਾਲੇ ਕਹਿੰਦੇ ਸੀ ਕਿ ਭਾਈ ਇਹ ਜੇ ਤੁਸੀਂ ਸਿੱਖ ਹੋ, ਕੱਲਾ ਸਿੱਖ, ਕਿਸੇ ਨੇ ਆ ਕੇ ਕਿਹਾ ਜੀ ਫਲਾਣੇ ਤੇ ਝੂਠਾ ਕੇਸ ਰਜਿਸਟਰ ਹੋ ਗਿਆ, ਉਹਨਾਂ ਕਿਹਾ ਵੀ ਨਾ ਤੁਸੀਂ ਆਪਣੇ ਕੋਲ, ਕਹਿੰਦੇ ਮੈਂ ਤਸਵੀਰਾਂ ਰੱਖਣ ਦੇ ਹੱਕ 'ਚ ਤਾਂ ਨਹੀਂ, ਪਰ ਰੱਖਿਆ ਕਰੋ ਤਸਵੀਰ, ਇੱਕ ਚਰਖੜੀ ਵਾਲੀ ਰੱਖਿਆ ਕਰੋ, ਇੱਕ ਬੰਦ ਕੱਟਣ ਵਾਲੀ ਰੱਖਿਆ ਕਰੋ, ਇੱਕ ਖੋਪਰੀ ਲਾਉਣ ਵਾਲੀ ਰੱਖਿਆ ਕਰੋ, ਕਿ ਤੁਸੀਂ ਸਿੱਖ ਹੋ ਤਾਂ ਚਰਖੜੀਆਂ ਤੇ ਵੀ ਚੜ੍ਹਨਾ ਪੈਣਾ, ਬੰਦ ਵੀ ਕੱਟਿਆ ਜਾਣਾ, ਖੋਪਰੀਆਂ ਵੀ ਲੈਣੀਆਂ ਨੇ। ਔਰ ਇਹ ਮੈਂ ਇਮੈਜਿਨ ਕਰਦਾ ਵੀ ਉਸ ਪੀਰੀਅਡ 'ਚ ਜਦੋਂ ਅਜੇ 82 83 ਸਭ ਕੁਛ ਬੜਾ ਪੀਸਫੁਲੀ ਚੱਲ ਰਿਹਾ ਸੀ, ਧਰਮ ਯੁੱਧ ਮੋਰਚੇ ਜਾਂ ਦੂਜਾ, ਸੋ ਸੰਤ ਪਿੰਡਾਂ ਵਾਲੇ ਇਹ ਦੱਸ ਰਹੇ ਸੀ ਕਿ ਵੀ ਚੈਲੰਜਸ ਕੀ ਨੇ। ਅੱਜ ਅਸੀਂ ਉਸ ਹਾਲਾਤ ਤੇ ਆ ਕੇ ਖਲੋ ਗਏ ਹਾਂ। ਹੁਣ ਕੋਈ ਕਹੇ ਜੀ ਦੇਖੋ ਜੀ ਜੱਗੀ ਜੌਲ ਦੇ 5 ਸਾਲ ਜੇਲ੍ਹ, ਇੱਕ ਕੇਸ ਜ਼ਮਾਨਤ ਦੇਤੀ ਸੁਪਰੀਮ ਕੋਰਟ ਨੇ। ਹੁਣ ਮੈਂ ਕਿਹਾ ਵੀ ਕਦੋਂ ਤੱਕ ਤੁਸੀਂ ਇਹਨਾਂ ਸਾਰੀਆਂ ਗੇਮਾਂ ਦੇ ਵਿੱਚ ਇਹਨਾਂ ਨੂੰ ਹੀ ਡਿਸਕਸ ਕਰਨ ਤੇ ਰਹੋਗੇ? ਫੋਕਸ ਇਸ ਤੇ ਹੀ ਜਾਣਾ ਚਾਹੀਦਾ ਹੈ ਕਿ ਭਾਈ ਜੇ ਅਸੀਂ ਆਪਣੀਆਂ ਪੀੜ੍ਹੀਆਂ ਤੱਕ ਜਾਂ ਆਪਣੀ ਨਸਲ ਤੱਕ ਇਸ ਗੱਲ ਨੂੰ, ਉਹ 1 to 1 ਸਟਰਗਲ ਕਿੰਨੀਆਂ ਪੀੜ੍ਹੀਆਂ ਲੱਗਦੀਆਂ ਨੇ, ਆਪਣੇ ਨਿਸ਼ਾਨੇ ਤੱਕ ਇੱਕ ਵੱਖਰੀ ਕਹਾਣੀ ਹੈ, ਲੇਕਿਨ ਉਹਦੀ ਕੰਟੀਨਿਊਟੀ ਰਹਿਣਾ, ਇਹ ਸਭ ਤੋਂ ਇੰਪੋਰਟੈਂਟ ਹੈ। ਔਰ ਦੂਸਰਾ, ਇਸ ਗੱਲ ਦੇ ਉੱਤੇ ਅਮਨਾ ਕਰਨੀ ਔਰ ਇਸ ਗੱਲ ਦੇ ਉੱਤੇ ਜਿਹੜਾ ਉਹ ਡਟ ਕੇ ਪਹਿਰਾ ਦੇਣਾ ਕਿ ਭਾਈ ਖਾਲਿਸਤਾਨ ਤੋਂ ਬਿਨਾਂ ਕੋਈ ਮਸਲਾ ਹੱਲ ਨਹੀਂ ਹੋਣਾ, ਤੇ ਕਿਸ ਉਦਮ ਤੇ ਰਾਜ ਮਿਲੇ ਸ਼ਤਰੂ ਤੇ ਸਭ ਹੋਵੇ ਮੀਤਾ। ਇਸ ਦੇ ਉੱਤੇ ਹੀ ਸਾਡਾ ਫੋਕਸ ਹੋਇਆ। ਔਰ ਅੱਜ
ਖਾਸ ਦਿਨ ਹੈ। ਜਿਵੇਂ ਤੁਸੀਂ ਮੈਂਸ਼ਨ ਕੀਤਾ ਹੈ, 9 ਅਗਸਤ 1992 ਨੂੰ ਸਾਡੇ ਸਟਰਗਲ ਦਾ ਇੱਕ ਮਹਾਨ ਯੋਧਾ ਜਿਨ੍ਹਾਂ ਦੀ ਕੰਟਰੀਬਿਊਸ਼ਨ 1977-78 ਦੇ ਪੀਰੀਅਡ ਤੋਂ ਸ਼ੁਰੂ ਹੋ ਜਾਂਦੀ ਹੈ, ਭਾਈ ਸੁਖਦੇਵ ਸਿੰਘ ਬੱਬਰ, ਅੱਜ ਦੇ ਦਿਨ ਉਹਨਾਂ ਨੂੰ ਘਰੋਂ ਚੁੱਕ ਕੇ, ਹਾਲਾਂਕਿ ਕਹਾਣੀ KP ਗਿੱਲ ਔਰ ਦੂਸਰੇ ਨੇ ਹੋਰ ਤਰ੍ਹਾਂ ਦੀ ਬਣਾਈ, ਲੇਕਿਨ ਜਿਵੇਂ 1978 ਤੋਂ ਜਦੋਂ ਤੋਂ ਨਰਕਧਾਰੀਆਂ ਨੇ ਸਾਕਾ ਅੰਮ੍ਰਿਤਸਰ ਕੀਤਾ, ਨਰਕਧਾਰੀਆਂ ਨੂੰ ਸਜ਼ਾ ਦੇਣ ਦਾ ਜਿਹੜੇ ਮੁੱਢਲੇ ਯਤਨਾਂ ਦੇ ਵਿੱਚ ਜਿਨ੍ਹਾਂ ਦਾ ਸਭ ਤੋਂ ਵੱਡਾ ਰੋਲ ਸੀ ਬੱਬਰ ਖਾਲਸਾ ਦਾ, ਉਹਦੇ 'ਚ ਭਾਈ ਸੁਖਦੇਵ ਸਿੰਘ ਬੱਬਰ ਜਿਹੜੇ ਨੇ ਉਹ ਧਰੂ ਤਾਰੇ ਵਾਂਗ ਨੇ ਉਸ ਇਤਿਹਾਸ 'ਚ। ਔਰ ਜੇ ਪੰਜਾਬ ਪੁਲਿਸ ਦੀ ਕਹਾਣੀ ਤੇ ਹੀ ਯਕੀਨ ਕਰਨਾ ਹੋਏ, KP ਗਿੱਲ ਜਦੋਂ ਉਹਨਾਂ ਦੀ ਸ਼ਹਾਦਤ ਹੁੰਦੀ ਹੈ, ਉਹ ਕਹਿੰਦਾ ਜੀ 1000 ਤੋਂ ਜ਼ਿਆਦਾ ਉਹਨਾਂ ਦੇ ਖਿਲਾਫ ਕੇਸ, 200 ਤੋਂ ਜ਼ਿਆਦਾ ਸਜ਼ਾ ਯਾਫਤਾ ਜਿਨ੍ਹਾਂ ਨੂੰ ਕੀਤਾ, 25 ਲੱਖ ਦਾ ਉਹਨਾਂ ਦੇ ਸਿਰ ਦੇ ਉੱਤੇ ਇਨਾਮ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਭਾਈ ਸੁਖਦੇਵ ਸਿੰਘ ਬੱਬਰ ਪੰਜਾਬ ਦੇ ਵਿੱਚ ਰਹਿੰਦੇ ਆ ਕਿਵੇਂ, ਜਦੋਂ ਉਹਨਾਂ ਦੇ ਜਿਹੜਾ ਸ਼ਹਾਦਤ ਦੀ ਖਬਰ ਆਈ, ਕਿਉਂਕਿ ਉਹ ਪਟਿਆਲੇ ਦੇ ਵਿੱਚ ਇਨ ਡਿਸਗਾਈਜ਼ ਠੇਕੇਦਾਰ ਜਸਮੇਰ ਸਿੰਘ ਦੇ ਨਾਂ ਥੱਲੇ ਉਹ ਰਹਿ ਰਹੇ ਸੀ ਕੋਠੀ ਦੇ ਵਿੱਚ, ਔਰ ਦੂਜਾ ਆਣ ਜਾਣ ਔਰ ਹਰ ਤਰ੍ਹਾਂ ਦਾ, ਲੇਕਿਨ ਮੂਵਮੈਂਟ ਨੂੰ ਉਹਨਾਂ ਨੇ ਜਾਰੀ ਰੱਖਿਆ ਅੱਜ ਵੀ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਅਖੰਡ, ਜਿਵੇਂ ਅਸੀਂ ਜਦੋਂ ਆਪਣੀ ਸਟਰਗਲ ਦੇ ਬੇਸਿਕ ਸਰੋਤ ਦੇਖਦੇ ਹਾਂ, ਜਿੱਥੋਂ ਮੂਵਮੈਂਟ ਖਾਲਿਸਤਾਨ ਦੀ, ਕੌਮੀ ਆਜ਼ਾਦੀ ਦੀ ਦਮਦਮੀ ਟਕਸਾਲ ਔਰ ਅਖੰਡ ਕੀਰਤਨੀ ਜਥਾ, ਔਰ ਜ਼ਾਹਰ ਹੈ ਬੱਬਰ ਖਾਲਸਾ ਜਿਹੜੇ ਨੇ ਉਹ ਆਊਟਫਿਟ ਅਖੰਡ ਕੀਰਤਨੀ ਜਥੇ 'ਚੋਂ ਨਿਕਲੀ, ਅੱਜ ਵੀ ਉਹ ਸਰਵ ਕਰ ਰਹੇ ਨੇ ਆਪਣੇ ਢੰਗ ਅੰਦਾਜ਼ ਦੇ ਵਿੱਚ। ਇਸੇ ਤਰ੍ਹਾਂ ਦਮਦਮੀ ਟਕਸਾਲ ਉਹਨਾਂ ਦੀ ਪ੍ਰੇਰਨਾ ਜਿਹੜੀ ਹੈ, ਜੇ ਅਸੀਂ ਐਮਰਜੈਂਸੀ ਦੇ ਖਿਲਾਫ ਮੋਰਚਿਆਂ ਤੋਂ ਹੀ ਜਿਹੜਾ ਜਲੂਸਾਂ ਤੋਂ ਗੱਲ ਕਰੀਏ, ਸੰਤ ਕਰਤਾਰ ਸਿੰਘ ਪਿੰਡਰਾਂਵਾਲੇ, ਫਿਰ ਸੰਤ ਜਰਨੈਲ ਸਿੰਘ ਪਿੰਡਰਾਂਵਾਲੇ, ਜਿਨ੍ਹਾਂ ਦੇ ਦਾ ਸਾਰਾ ਜਥਾ ਜਿਹੜਾ ਉਹਨਾਂ ਦੀ ਸੰਗਤ ਦੇ ਵਿੱਚ ਘੜਿਆ ਗਿਆ, ਉਹਨਾਂ ਨੇ ਜੂਨ 84 'ਚ ਅਕਾਲ ਤਖਤ ਦੀ ਜਿਹੜੀ ਹੈ ਮਾਣ ਮਰਿਆਦਾ ਮੀਰੀ ਪੀਰੀ ਦੇ ਕਨਸੈਪਟ ਲਈ ਸ਼ਹੀਦੀ ਜਾਮ ਪੀਤੀ। ਸੋ ਅਜੇ ਕਿਉਂਕਿ ਬਹੁਤ ਸਾਰੀਆਂ ਚੀਜ਼ਾਂ ਬਾਹਰ ਨਹੀਂ ਆ ਰਹੀਆਂ, ਕਿਉਂਕਿ ਅਸੀਂ ਵੀ ਇਸ ਪਲੇਟਫਾਰਮ ਤੋਂ ਕੁਝ ਚੀਜ਼ਾਂ ਬਾਰੇ ਬੜੇ ਕੌਸ਼ੀਅਸ ਹੁੰਦੇ ਆ ਵੀ ਕੀ ਕਹਿਣਾ ਕੀ ਨਹੀਂ ਕਹਿਣਾ, ਲੇਕਿਨ ਇਹ ਇਕੱਲੇ ਯੋਧੇ ਦੀ ਇਸ ਕਿਸਮ ਦੀ ਹਿਸਟਰੀ ਹੈ ਜਿਨ੍ਹਾਂ ਨੂੰ ਲਫ਼ਜ਼ਾਂ ਦੇ ਵਿੱਚ ਤਾਂ ਕੀ ਬਿਆਨ ਕੀਤਾ ਜਾਣਾ ਹੈ। ਉਹ ਕਰੈਕਟਰ ਨੇ ਜਿਹੜੇ, ਜਦੋਂ ਅਸੀਂ 18ਵੀਂ ਸਦੀ ਦੇ ਆਪਣੇ ਵੱਡੇ ਨਾਇਕ ਯੋਧਿਆਂ ਦੀ ਗੱਲ ਕਰਦੇ ਹਾਂ, ਭਾਈ ਸੁੱਖਾ ਸਿੰਘ, ਮਤਾਬ ਸਿੰਘ ਵਰਗੇ ਯੋਧਿਆਂ ਦੀ, ਤੇ ਫਿਰ ਇਹ ਉਸੇ ਕੈਟਾਗਰੀ ਦੇ ਵਿੱਚ 20ਵੀਂ ਸਦੀ ਦੇ ਵਿੱਚ ਜੋ ਇਹਨਾਂ ਨੇ ਆਪਣਾ ਜਾਓ ਜਲਾਲ, ਖਾਲਸਾਈ ਜਾਓ ਜਲਾਲ, ਬਾਣੇ ਔਰ ਬਾਣੀ ਨਾਲ ਜੁੜੇ ਹੋਏ, ਜਿਨ੍ਹਾਂ ਨੇ ਆਪਣੇ ਪੰਜ ਕਕਾਰੀ ਰੂਪ ਨੂੰ ਵੀ ਕਾਇਮ ਰੱਖਿਆ, ਖਾਲਸਾਈ ਜਾਓ ਜਲਾਲ ਵੀ ਰੱਖਿਆ, ਲੇਕਿਨ ਜਿਹੜਾ ਗੁਰੂ ਦਾ ਲਾਇਆ ਹੋਇਆ ਫਰਜ਼ ਹੈ ਕਿ ਖਾਲਸਾ ਸੋਏ ਜੋ ਨਿਰਧਨ ਕੋ ਪਾਲੇ, ਖਾਲਸਾ ਸੋਏ ਜੋ ਦੁਸ਼ਟ ਕੋ ਗਾਲੇ। ਉਹਨਾਂ ਨੇ ਇੱਕ ਦੁਸ਼ਟ ਨੂੰ ਚੁਣ ਕੇ, ਕਿਸੇ ਬੇਗੁਨਾਹ ਨੂੰ ਨਹੀਂ, ਔਰ ਉਹਨਾਂ ਨੂੰ ਨਰਕਧਾਰੀ ਮੂਵਮੈਂਟ ਤੋਂ ਹੀ ਸ਼ੁਰੂ ਕਰਕੇ, ਕਿਉਂਕਿ ਉਹ ਭਾਰਤ ਦੀਆਂ ਅਦਾਲਤਾਂ ਨੇ ਤਾਂ ਉਹਨਾਂ ਨੂੰ ਨਾ ਸਿਰਫ ਬਰੀ ਕੀਤਾ, ਰਾਦਰ ਉਹਨਾਂ ਨੂੰ ਆਨਰ ਕੀਤਾ ਕਿ ਜਿਵੇਂ ਇਹ ਬੇਗੁਨਾਹ ਨੇ ਔਰ ਸਿੱਖ ਜਿਹੜੇ ਨੇ ਉਹ ਹਮਲਾਵਰ ਸਨ। ਸੋ ਭਾਈ ਸੁਖਦੇਵ ਸਿੰਘ ਬੱਬਰ ਨੇ, ਸ਼ਹੀਦ ਭਾਈ ਫੌਜਾ ਸਿੰਘ ਜਿਹੜੇ ਆਪਣੇ ਹੋਰ 12 ਸਾਥੀ ਸਿੰਘਾਂ ਦੇ ਨਾਲ 13 ਅਪ੍ਰੈਲ 1978 ਨੂੰ ਸ਼ਹੀਦ ਹੁੰਦੇ ਨੇ, ਉਹਨਾਂ ਦੀ ਸੰਗਤ ਮਾਣੀ। ਫਿਰ ਆਪਣੇ ਤੌਰ ਦੇ ਉੱਤੇ ਜਿਵੇਂ ਉਹਨਾਂ ਦੀ ਜਿੰਨੀ ਵੱਡੀ ਕੰਟਰੀਬਿਊਸ਼ਨ ਹੈ, ਇਹ ਬਹੁਤ ਵੱਡਾ ਕਰੈਕਟਰ ਹੈ ਸਾਡੇ ਇਤਿਹਾਸ ਦਾ। ਔਰ ਜਦੋਂ 1992 ਦੇ ਮੈਂ ਉਸ ਪੀਰੀਅਡ ਨੂੰ ਵੀ ਯਾਦ ਕਰਦਾ, ਅੱਜ 9 ਅਗਸਤ ਦਾ ਦਿਨ ਹੈ, ਇਹ ਉਹ ਦਿਨ ਚੱਲ ਰਹੇ ਸੀ ਜਦੋਂ, ਜਿਵੇਂ ਮੈਂ ਮਾਯੂਸੀ ਦੀ ਗੱਲ ਕਰਦਾ, ਕੌਮ ਚ ਆਉਂਦੀ ਹੈ ਕਿ ਫਰਵਰੀ 92 ਤੱਕ ਪਹੁੰਚਦੇ ਆ, ਜਿਹੜਾ ਸਾਡੀ ਮੂਵਮੈਂਟ ਉਹ ਆਰੂਸ ਦੇ ਉੱਤੇ ਸੀ। 4 ਜੁਝਾਰੂ ਜਥੇਬੰਦੀਆਂ ਉਸ ਵੇਲੇ ਦੇ ਜਿਹੜੇ ਜਰਨੈਲ, ਜਿਹੜੇ ਕਿ ਪੰਥਕ ਕਮੇਟੀ ਦੀ ਕਮਾਂਡ ਥੱਲੇ ਸੀ, ਉਹਨਾਂ ਦੇ ਵਿੱਚ ਭਾਈ ਪਰਮਜੀਤ ਸਿੰਘ ਪੰਜਵੜ ਖਾਲਿਸਤਾਨ ਕਮਾਂਡੋ ਫੋਰਸ, ਭਾਈ ਗੁਰਜੰਟ ਸਿੰਘ ਬੁੱਧ ਸਿੰਘ ਵਾਲਾ ਖਾਲਿਸਤਾਨ ਲਿਬਰੇਸ਼ਨ ਫੋਰਸ, ਬੱਬਰ ਖਾਲਸਾ ਭਾਈ ਸੁਖਦੇਵ ਸਿੰਘ ਬੱਬਰ, ਪਿੰਡਰਾਂਵਾਲੇ ਟਾਈਗਰ ਫੋਰਸ ਆਫ ਖਾਲਿਸਤਾਨ ਭਾਈ ਰਿਸ਼ਪਾਲ ਸਿੰਘ ਛੰਦਣਾ। ਸੋ ਇਹ 9 ਅਗਸਤ 92 ਤੋਂ ਕੁਝ ਹਫ਼ਤੇ ਪਹਿਲਾਂ ਹੀ ਅਸੀਂ ਸ਼ਹੀਦੀਆਂ ਦੇਖਦੇ ਹਾਂ। 1992 ਦੇ ਵਿੱਚ ਹੀ ਜਿਹੜੀ ਹੈ ਪਹਿਲਾਂ ਜਿਹੜੀ ਹੈ ਉਹ ਭਾਈ ਰਿਸ਼ਪਾਲ ਸਿੰਘ ਛੰਦਣਾ ਦੀ ਸ਼ਹਾਦਤ ਹੁੰਦੀ ਹੈ, ਫਿਰ ਭਾਈ ਗੁਰਜੰਟ ਸਿੰਘ ਬੁੱਧ ਸਿੰਘ ਵਾਲਾ ਦੀ ਹੁੰਦੀ ਹੈ, ਔਰ ਫਿਰ ਭਾਈ ਸੁਖਦੇਵ ਸਿੰਘ ਬੱਬਰ ਦੀ 9 ਅਗਸਤ। ਇਹ 3-4 ਮਹੀਨੇ ਦੇ ਪੀਰੀਅਡ ਸੀ। ਔਰ ਜਿਹੜਾ ਭਾਈ ਸੁਖਦੇਵ ਸਿੰਘ ਬੱਬਰ ਦੀ ਸ਼ਹਾਦਤ ਤੋਂ ਬਾਅਦ ਇਹ ਉਸ ਵੇਲੇ ਦੇ DGP ਗਿੱਲ ਨੇ ਇਹ ਦਾਅਵਾ ਕੀਤਾ ਸੀ ਕਿ ਅਸੀਂ ਮੂਵਮੈਂਟ ਦਾ ਲੱਕ ਤੋੜ ਦਿੱਤਾ, ਹੁਣ ਕੋਈ ਖਾਲਿਸਤਾਨ ਦੇ ਵਾਰਿਸ ਨਹੀਂ ਬਚੇ। ਔਰ ਅੱਜ ਅਸੀਂ ਜਦੋਂ ਜੇ 92 ਤੋਂ ਹੁਣ ਤੱਕ ਤੁਸੀਂ 31 ਸਾਲ ਬਾਅਦ ਦੇਖਦੇ ਹੋ,
ਤੇ ਉਹੀ ਬੇਸ਼ੱਕ ਅੱਜ ਉਹਦੀ ਫਾਰਮ ਬਦਲੀ ਹੈ, ਨਵੇਂ ਢੰਗ ਦੀ ਸਟਰਗਲ ਉਹੀ ਜਿਹੜਾ ਕਿਤੇ 2900 ਕਿਲੋਮੀਟਰ ਦੂਰ NSA ਲਾਇਆ ਹੋਇਆ ਹੈ। ਪੰਜਾਬ 'ਚ NIA 31 ਥਾਵਾਂ ਦੇ ਉੱਤੇ ਰੇਡ ਕਰਦੀ ਹੈ ਔਰ ਇਹ ਦੱਸਣ ਲਈ ਕਿ ਪੰਜਾਬ 'ਚ ਖਾਲਿਸਤਾਨ ਦੀ ਮੂਵਮੈਂਟ ਕਿੱਥੇ ਖੜੀ ਹੈ। ਸੋ ਉਹ ਸਾਡੀ ਸਰਜ਼ਮੀਨ ਹੈ, ਸਤਿਗੁਰਾਂ ਦੀ ਇੰਨੀ ਕਮਾਈ ਹੈ ਉਸ ਧਰਤੀ ਦੇ ਉੱਤੇ ਕਿ ਉੱਥੇ ਸਿਰਾਂ ਦੀ ਫਸਲ ਜਿੰਨਾ ਖੂਨ ਡੁੱਲਦਾ ਹੈ ਉਸ ਖੂਨ 'ਚੋਂ ਜਿਹੜੇ ਨੇ 100 ਹੋਰ ਜਿਹੜੇ ਨੇ ਯੋਧੇ ਪੈਦਾ ਹੁੰਦੇ ਨੇ। ਔਰ ਅੱਜ ਦਾ ਪ੍ਰੋਗਰਾਮ ਅਸੀਂ ਭਾਈ ਸੁਖਦੇਵ ਸਿੰਘ ਬੱਬਰ, ਮਹਾਨ ਯੋਧੇ, ਮਹਾਨ ਸ਼ਹੀਦ ਔਰ ਵੱਡੇ ਜਿਹੜੇ ਰੈਵੋਲੂਸ਼ਨਰੀ ਜਿਨ੍ਹਾਂ ਨੇ ਇਸ ਸਟਰਗਲ ਦੇ ਉੱਤੇ ਜਦੋਂ ਕਦਮ ਰੱਖਿਆ ਤਾਂ ਫਿਰ ਉਹੀ ਹੈ ਕਿ ਭਾਈ ਜਦੋਂ ਇਥ ਮਾਰਗ ਪੈਰ ਤਰੀਜੈ ਸਿਰ ਦੀਜੈ ਕਾਣ ਨਾ ਕੀਜੈ, ਕਿ ਇਸ ਪਿਆਰ ਦੀ ਖੇਡ ਦੇ ਇਸ ਗਲੀ ਦੇ ਵਿੱਚੋਂ ਆਏ, ਪੈਰ ਧਰਿਆ ਤੇ ਸ਼ਹੀਦੀ ਜਾਮ ਪੀਤਾ, ਫਿਰ ਪਿੱਠ ਨਹੀਂ ਦਿਖਾਈ ਹੈ, ਪਿੱਛੇ ਨਹੀਂ ਹਟੇ। ਹੁਣ ਗੱਲ ਭਾਰਤ ਮਾਤਾ ਦੀ ਵੀ ਕਰ ਲਈ ਹੈ ਜਾਂਦੇ ਜਾਂਦੇ। ਹੁਣ ਸਾਡਾ ਤਾਂ ਜੀ ਨਹੀਂ ਕਰਦਾ ਹੁੰਦਾ ਕਿ ਵੀ ਅਸੀਂ ਕੋਈ ਰਿਡੀਕਿਊਲ ਕਰੀਏ, ਪਰ ਹੁਣ ਜੇ ਆਪ ਹੀ ਹੁਣ ਰਾਹੁਲ ਗਾਂਧੀ ਨਹਿਰੂ ਡਾਇਨੈਸਟੀ ਦਾ ਆਫਸਪ੍ਰਿੰਗ, ਜਿਸ ਦੀ ਮੈਂਬਰਸ਼ਿਪ ਕੈਂਸਲ ਕੀਤੀ ਗਈ ਲੋਕ ਸਭਾ ਦੀ ਇਸ ਕਰਕੇ, ਔਰ ਉਸ ਤੋਂ ਬਾਅਦ ਕਿ ਵੀ ਉਹਨੇ ਇਹ ਕਿਹਾ ਕਿ ਵੀ ਐਸਾ ਕੀ ਕਾਰਨ ਹੈ ਕਿ ਜਿਹਦੇ ਨਾਲ ਮੋਦੀ ਲੱਗਾ, ਸਾਰੇ ਚੋਰ ਹੀ ਨੇ। ਤੇ ਮੋਦੀ ਭਾਈਚਾਰੇ ਵੱਲੋਂ ਗੁਜਰਾਤ ਦੇ ਕੋਰਟ 'ਚ ਕੇਸ ਕਰਾਤਾ, ਉਹਨਾਂ ਵੀ ਕਿਹਾ ਜੀ ਇਹਨੂੰ ਸਜ਼ਾ ਦੇ ਦਿੱਤੀ ਰਾਹੁਲ ਗਾਂਧੀ ਨੂੰ। ਹਾਈ ਕੋਰਟ ਗੁਜਰਾਤ ਤੋਂ ਜਿਹੜੇ ਸਾਰੇ ਕੰਪਰੋਮਾਈਜ਼ ਕੀਤੇ ਉਹਨਾਂ ਨੇ ਵੀ ਕਰਤਾ। ਸੁਪਰੀਮ ਕੋਰਟ ਨੇ ਰਾਹਤ ਦੇ ਦਿੱਤੀ ਕਿ ਨਹੀਂ, ਇਹ ਜਿਹੜੀ ਹੈ ਸਜ਼ਾ ਕੈਂਸਲ। ਇਸ ਲਈ ਲੰਬੇ ਵਕਤ ਬਾਅਦ ਰਾਹੁਲ ਗਾਂਧੀ ਜਿਹਦੀ ਕੋਠੀ ਵੀ ਖਾਲੀ ਕਰਾ ਲਈ ਗਈ ਸੀ, ਪਾਰਲੀਮੈਂਟ ਤੋਂ ਵੀ ਬਾਹਰ, ਉਹਦੀ ਮੈਂਬਰਸ਼ਿਪ ਕਾਰਜ ਸੁਪਰੀਮ ਕੋਰਟ ਦੇ ਆਰਡਰ ਦੇ ਥੱਲੇ ਹੁਣ ਵਾਪਸ ਪਾਰਲੀਮੈਂਟ ਦੇ ਵਿੱਚ ਆਇਆ ਔਰ ਪਹਿਲੀ ਉਹਦੀ ਤਕਰੀਰ ਸੀ ਪਾਰਲੀਮੈਂਟ 'ਚ। ਔਰ ਮੌਕਾ ਵੀ ਉਹ, ਕਿਉਂਕਿ ਆਲਰੇਡੀ ਮਨੀਪੁਰ ਦੀ ਗੱਲ ਅਸੀਂ ਲਗਾਤਾਰਤਾ ਨਾਲ ਕੀਤੀ ਹੈ ਔਰ 3 ਮਹੀਨੇ ਤੋਂ ਜੋ ਕੁਛ ਉੱਥੇ ਖੇਡ ਚੱਲ ਰਿਹਾ, ਅਸੀਂ ਜ਼ਿਕਰ ਕੀਤਾ ਸੀ 50,000 ਤੋਂ ਜ਼ਿਆਦਾ ਬੇਘਰ ਨੇ, 200 ਤੋਂ ਜ਼ਿਆਦਾ ਮਾਰੇ ਗਏ ਨੇ। ਜੋ ਬੀਬੀਆਂ ਨਾਲ ਹੋਇਆ ਉਹ ਬਾਰ-ਬਾਰ ਜ਼ਿਕਰ ਕਰਦੇ ਆ, ਆਪਣੇ ਆਪ ਨੂੰ ਵੀ ਜਿਹੜੀ ਹੈ ਉਹ ਬੜੀ ਜਿਹੜਾ ਉਹ ਮਹਿਸੂਸ ਹੁੰਦਾ ਹੈ। ਔਰ ਇਸ ਸਾਰੇ ਦੇ ਚੱਲਦੇ ਆ ਕਿਵੇਂ 2 ਮਨੀਪੁਰ ਬਣੇ ਹੋਏ ਨੇ। ਇੱਕ ਪਾਸੇ ਜਿਹੜੇ ਨੇ ਉਹ ਬਫਰ ਜ਼ੋਨ ਵਿੱਚ ਬਣਾ ਕੇ ਉਹ ਖੁਦ ਕਹਿ ਰਹੇ ਨੇ ਕਿ ਇਵੇਂ ਹੈ ਜਿਵੇਂ ਇੰਡੀਆ ਪਾਕਿਸਤਾਨ ਦੀ ਉਹ LOC ਹੋਏ, ਉਸ ਵਾਂਗ ਕੁੱਕੀ ਟਰਾਈਬ ਇੱਕ ਪਾਸੇ ਹੈ ਔਰ ਦੂਜਾ ਜਿਹੜਾ ਮਾਈਟਾਈ ਟਰਾਈਬ ਹੈ ਉਹ ਇੱਕ ਪਾਸੇ। ਹੁਣ ਉਹਨਾਂ ਹਾਲਾਤਾਂ 'ਚ ਨਾ ਮੋਦੀ ਮਨੀਪੁਰ ਵੜਿਆ ਤੇ ਇਹਨਾਂ 3 ਮਹੀਨਿਆਂ 'ਚ ਇੱਕ 30-32 ਸੈਕਿੰਡ ਦੀ ਉਹਨੇ ਕਾਮੈਂਟਰੀ ਬਾਹਰ ਕੀਤੀ ਪਾਰਲੀਮੈਂਟ 'ਚ, ਇਸ ਤੇ ਬੋਲਿਆ ਨਹੀਂ। ਹੁਣ ਇਸ ਦੇ ਮੱਦੇਨਜ਼ਰ ਆਪੋਜੀਸ਼ਨ ਵੀ ਜਿਹੜੀ ਕਿ 25-26 ਪਾਰਟੀਆਂ ਇੰਡੀਆ ਨਾਂ ਦੇ ਅਲਾਇੰਸ ਥੱਲੇ ਇਕੱਠੀਆਂ ਹੋਈਆਂ ਨੇ, ਉਹਨਾਂ ਨੂੰ ਲੱਗਾ ਕਿ ਵੀ ਇਹਨੂੰ ਬੋਲਣ ਦੇ ਲਈ ਹੋਰ ਕੋਈ ਤਰੀਕਾ ਨਹੀਂ ਹੈ ਇਹਨੂੰ ਬੁਲਾਉਣ ਦਾ ਮੋਦੀ ਨੂੰ, ਕਿ ਇਸ ਮੁੱਦੇ ਦੇ ਉੱਤੇ ਉਹਨਾਂ ਨੇ ਨੋ ਕੌਨਫੀਡੈਂਸ ਮੋਸ਼ਨ ਪੇਸ਼ ਕੀਤਾ। ਹਾਲਾਂਕਿ ਪਤਾ ਹੈ ਕਿ ਵੀ 300 ਤੋਂ ਉੱਤੇ ਤੋਂ ਉਹਨਾਂ ਦੀਆਂ ਆਪਣੀਆਂ ਜਿਹੜੀਆਂ ਸੀਟਾਂ ਨੇ, ਪਲੱਸ ਦੂਜੀਆਂ 30-32 ਪਾਰਟੀਆਂ ਦਾ ਜਿਹੜਾ ਉਹ 1-2 ਮੈਂਬਰਾਂ ਵਾਲੇ ਉਹਨਾਂ ਨੇ ਵੀ ਇਕੱਠਾ ਕੀਤਾ ਹੋਇਆ ਆਪਣਾ ਜੰਮ ਇਕੱਠਾ। ਲੇਕਿਨ ਇਹ ਹੁੰਦਾ ਹੈ ਜ਼ਰੂਰੀ ਇੱਕ ਜਦੋਂ ਨੋ ਕੌਨਫੀਡੈਂਸ ਮੋਸ਼ਨ ਹੁੰਦਾ ਹੈ ਕਿ ਪ੍ਰਾਈਮ ਮਿਨਿਸਟਰ ਬੋਲੇਗਾ, ਪਤਾ ਨਹੀਂ ਉਹ ਬੋਲੇਗਾ ਕਿ ਨਹੀਂ ਬੋਲੇਗਾ। ਲੇਕਿਨ ਇਸ ਨਾਲ ਜਿਹੜੀ ਪਿਛਲੇ 24 ਘੰਟੇ ਦੀ ਕਾਰਵਾਈ ਚੱਲੀ ਹੈ, ਜਿਹਦੇ ਥੱਲੇ ਅੱਜ ਸਾਰੇ ਮੀਡੀਆ ਦੇ ਵਿੱਚ, ਉਹਨਾਂ ਦੇ ਦਰਬਾਰੀ ਮੀਡੀਆ 'ਚ ਵੀ ਔਰ ਯੂਟਿਊਬਰਸ ਵੀ ਔਰ ਇੰਟਰਨੈਸ਼ਨਲ ਮੀਡੀਆ ਦਾ ਵੀ ਇਸ ਵੇਲੇ ਇੰਟਰਸਟ ਹੈ। ਮਨੀਪੁਰ ਤੋਂ ਬਾਅਦ ਜੋ ਕੁਛ ਹਰਿਆਣੇ ਦੇ ਨੂਹ ਦੇ ਵਿੱਚ ਹੋਇਆ, ਬਾਕੀ ਥਾਵਾਂ ਤੇ ਚੱਲ ਰਿਹਾ ਹੈ, ਉਹਨੂੰ ਲੈ ਕੇ, ਕਿਉਂਕਿ ਇਸ ਵੇਲੇ ਸਾਰਾ ਫੋਕਸ ਨਿਊਯਾਰਕ ਟਾਈਮਸ ਦੇ ਵੀ ਅੱਜ ਦੀ ਸਟੋਰੀ ਹੈ ਕਿ ਇਜ਼ ਇੰਡੀਆ ਔਨ ਦਾ ਬ੍ਰਿੰਕ, ਕਿ ਕੀ ਟੁੱਟਣ ਦੇ ਕੰਢੇ ਹੈ। ਬਿਲਕੁਲ ਐਗਜ਼ੈਕਟਲੀ ਉਸ ਲਾਈਨ ਤੇ ਜਿਹਦੀ ਤਰਜਮਾਨੀ ਫਿਰ ਇਹਨਾਂ ਦਾ ਹੀ। ਹੁਣ ਆਪੋਜੀਸ਼ਨ ਦਾ ਮੇਨ ਲੀਡਰ ਇਸ ਵੇਲੇ ਰਾਹੁਲ ਗਾਂਧੀ ਹੈ, ਭਾਵੇਂ ਉਹਨਾਂ ਨੇ ਕਾਂਗਰਸ ਦਾ ਪ੍ਰੈਜ਼ੀਡੈਂਟ ਮਿਸਟਰ ਖੜਗੇ ਨੂੰ ਬਣਾਇਆ ਹੋਇਆ, ਲੇਕਿਨ ਰਾਹੁਲ ਗਾਂਧੀ ਦੀ ਤਕਰੀਰ ਇਸ ਲਿਹਾਜ਼ ਨਾਲ ਅਸੀਂ ਇਹ ਕੋਟ ਕਰ ਰਹੇ ਹਾਂ ਕਿ ਵੀ ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਵੀ ਆਲਰੇਡੀ ਇਹ ਜਿਹੜਾ ਮੋਦੀ ਹੈ, ਜਿਵੇਂ ਨਾਜ਼ੀਆਂ ਨੇ ਆਪਣੀਆਂ ਕਰਤੂਤਾਂ ਦੇ ਨਾਲ ਉਸ ਜਰਮਨੀ ਨੂੰ, ਜਿਹੜਾ ਕਿਸੇ ਜ਼ਮਾਨੇ 'ਚ ਪ੍ਰਸ਼ੀਅਨ ਐਮਪਾਇਰ ਸੀ, ਇੱਕ ਪਰਸ਼ੀਅਨ ਹੈ ਜਿਹੜਾ ਈਰਾਨ ਨਾਲ ਸੰਬੰਧਿਤ, ਜਰਮਨ ਦਾ ਪੁਰਾਣਾ ਨਾਂ ਪਰਸ਼ੀਅਨ ਐਮਪਾਇਰ, ਉਹਨੂੰ ਕਿਵੇਂ ਰੋਲਿਆ, ਕਿਵੇਂ ਜਰਮਨ ਅੱਜ ਤੱਕ ਵੀ ਜਿਹੜਾ ਹੈ ਉਹ ਉਸ ਭਾਰ ਦੇ ਥੱਲੇ ਪਿਸਿਆ ਹੋਇਆ। ਔਰ ਜਿਹੜੀ ਮੋਰਲ ਗਿਲਟ ਹੈ, ਜੋ ਕੁਛ ਨਾਜ਼ੀਆਂ ਨੇ ਕੀਤਾ ਜਿਪਸੀਆਂ ਨਾਲ, ਯਹੂਦੀਆਂ ਨਾਲ, ਕੈਥੋਲਿਕਸ ਨਾਲ, ਕਮਿਊਨਿਸਟ ਨਾਲ, ਸਿਵਲ ਲਿਬਰਟੇਰੀਅਨਸ ਨਾਲ, ਉਸ ਦੇ ਉੱਤੇ ਕਿੰਨੀਆਂ ਹਾਲੀਵੁੱਡ ਦੀਆਂ ਫਿਲਮਾਂ ਤੋਂ ਲੈ ਕੇ ਕਿੰਨਾ ਕੁਛ ਦੁਨੀਆ ਦੇ ਵਿੱਚ ਕਿੰਨੇ ਮੁਲਕ ਨੇ ਜਿਨ੍ਹਾਂ 'ਚ ਹੋਲੋਕਾਸਟ ਨੂੰ ਨਾ ਮੰਨਣਾ ਜਿਹੜਾ ਉਹ
ਕ੍ਰਾਈਮ ਮੰਨਿਆ ਗਿਆ। ਹੁਣ ਇਹਨਾਂ ਹਾਲਾਤਾਂ ਦੇ ਵਿੱਚ ਮੋਦੀ ਦੀ ਆਮਦ ਨੇ 9 ਸਾਲ ਹੋ ਗਏ, ਹੁਣ ਉਹਨੂੰ ਪ੍ਰਾਈਮ ਮਿਨਿਸਟਰ ਬਣਿਆ ਔਰ ਜ਼ਾਹਰ ਹੈ ਅਗਲੇ ਸਾਲ ਇਲੈਕਸ਼ਨਾਂ ਨੇ, ਇਲੈਕਸ਼ਨਾਂ ਦੇ ਲਈ ਕੀ ਕਰ ਰਹੇ ਨੇ। ਮਨੀਪੁਰ ਦੇ ਵਿੱਚ ਪੋਲਰਾਈਜੇਸ਼ਨ ਦੀ ਲਾਈਨ ਵੀ ਔਰ ਐਥਨਿਕ ਕਲੀਨਜ਼ਿੰਗ ਵੀ, ਜੋ ਹੁਣ ਨੂਹ ਔਰ ਹਰਿਆਣੇ 'ਚ ਹੈ ਉਹਦੇ 'ਚ ਵੀ ਐਥਨਿਕ ਕਲੀਨਜ਼ਿੰਗ ਵੀ, ਔਰ ਕੁਛ ਨਾ ਕੁਛ ਐਸਾ ਜਿਹੜਾ ਹੈ ਜਿਵੇਂ ਉਹਨਾਂ ਦੇ ਗਵਰਨਰ ਸਤਪਾਲ ਮਲਕ ਨੇ ਕਿਹਾ ਕਿ ਜੀ ਇਹ 2024 ਦੀਆਂ ਇਲੈਕਸ਼ਨਾਂ ਜਿੱਤਣ ਲਈ ਪੁਲਵਾਮਾ 2 ਵੀ ਕਰ ਸਕਦੇ ਨੇ, ਪੁਲਵਾਮਾ ਵਾਂਗ। ਸੋ ਇਸ ਸਾਰੇ ਇਸ਼ੂ ਦੇ ਉੱਤੇ ਕਿਉਂਕਿ ਦੁਨੀਆ ਦੀਆਂ ਨਜ਼ਰਾਂ ਲੱਗੀਆਂ ਹੋਈਆਂ ਕਿ ਪਾਰਲੀਮੈਂਟ ਦੇ ਵਿੱਚ ਕੀ ਚੱਲ ਰਿਹਾ। ਹੁਣ ਜਿਹੜੇ ਐਗਜ਼ੈਕਟ ਲਫ਼ਜ਼ ਰਾਹੁਲ ਗਾਂਧੀ ਨੇ ਕਹੇ, ਮੈਂ ਦੁਹਰਾਉਣਾ ਚਾਹੁੰਦਾ, ਉਹਨੇ ਇਹ ਕਿਹਾ ਔਰ ਹੈਡਲਾਈਨ ਹੀ ਹੈ ਉਹਨਾਂ ਦੀ ਮੇਨ PTI ਔਰ ਟ੍ਰਿਬਿਊਨ ਨਿਊਜ਼ ਸਰਵਿਸ ਦੀ ਵੀ, ਯੂ ਕਿਲਡ ਭਾਰਤ ਮਾਤਾ ਇਨ ਮਨੀਪੁਰ, ਰਾਹੁਲ ਗਾਂਧੀ ਟਾਰਗੇਟ ਸੈਂਟਰ। ਹੁਣ ਉਹਨੇ ਜਿਹੜੇ ਐਗਜ਼ੈਕਟ ਲਫ਼ਜ਼ ਕਹੇ ਉਹ ਕਿ ਯੂ ਆਰ ਟ੍ਰੇਟਰਸ ਐਂਡ ਨਾਟ ਨੈਸ਼ਨਲਿਸਟ, that is why your prime minister doesn't go to Manipur. You have murdered Bharat Mata in Manipur, said Gandhi while opening the second day of debate on no confidence motion in Lok Sabha. ਔਰ ਹੁਣ ਇਸ ਤੋਂ ਤਾਂ ਕੋਈ ਰਹਿ ਹੀ ਨਹੀਂ ਜਾਂਦਾ ਕੁਛ ਹੋਰ ਕਹਿਣ ਨੂੰ, ਕਿਉਂ ਉਹਨਾਂ ਨੂੰ ਕਹਿ ਰਹੇ ਆ BJP ਨੂੰ ਕਿ ਵੀ ਤੁਸੀਂ ਸਾਰੇ ਟ੍ਰੇਟਰ ਹੋ, ਤੁਸੀਂ ਭਾਰਤ ਮਾਤਾ ਦਾ ਮਰਡਰ ਕਰਤਾ ਮਨੀਪੁਰ 'ਚ। ਮਤਲਬ ਇਹ ਹੈ, ਹੁਣ ਵੈਸੇ ਤਾਂ ਇਹ ਬੜੀ ਸਟਰੋਂਗ ਸਟੇਟਮੈਂਟ ਹੈ, ਅਸੀਂ ਤਾਂ ਅਜੇ ਇਹੀ ਕਹਿ ਰਹੇ ਹਾਂ ਕਿ ਭਾਰਤ ਮਾਤਾ ਦੇ ਪੱਲੂ ਦੇ ਵਿੱਚੋਂ ਚੀਜ਼ਾਂ ਵੀ ਡਿੱਗ ਰਹੀਆਂ, ਉਹਦੀ ਸਾੜੀ ਵੀ ਫਟ ਰਹੀ ਹੈ, ਉਹਦਾ ਬਲੀਡਿੰਗ ਵੀ ਹੋ ਰਹੀ ਹੈ, ਜਿਹਨੂੰ ਇਹਨਾਂ ਦੇ ਵੀ ਨੈਪੋਲ ਜਿਹੜਾ ਨੋਬਲ ਲੌਰੀਏਟ ਸੀ, ਜਿਹਨੂੰ ਬਾਅਦ ਚੋਂ ਹਿੰਦੂ ਤੋਂ ਵੀ ਆਈਡੀਆਲੌਗ ਬਣਿਆ, ਇੰਡੀਆ 1000 ਮਿਊਟਨੀਸ, ਇਹ ਉਹਦੀ ਇੱਕ ਵਾਰੀ ਕਿਤਾਬ ਆਈ ਸੀ ਕਿ ਜਦੋਂ ਅਸੀਂ, ਇਹ ਵੀ ਟਰਮ ਅੰਗਰੇਜ਼ੀ 'ਚ ਕਹੀ ਜਾਂਦੀ ਹੈ ਸਲੋਲੀ ਬਲੀਡਿੰਗ ਟੂ ਡੈਥ, ਕਿਉਂਕਿ ਜਦੋਂ ਕਿਸੇ ਵੀ ਖਿੱਤੇ ਦੇ ਵਿੱਚ ਬਗਾਵਤਾਂ ਜਨਮ ਲੈ ਰਹੀਆਂ ਹੋਣ, ਕੋਈ ਇੱਕ ਥਾਂ ਤੋਂ, ਕੋਈ ਦੂਸਰੀ ਥਾਂ ਤੋਂ, ਕੋਈ ਤੀਸਰੀ ਥਾਂ ਤੋਂ, ਤਾਂ ਇਸ ਨੂੰ ਕਿਹਾ ਜਾਂਦਾ ਹੈ 1000 ਕੱਟਸ ਐਂਡ ਸਲੋਲੀ ਬਲੀਡਿੰਗ ਟੂ ਡੈਥ, ਕਿ ਵੀ 1000 ਕੱਟ ਲਾ ਦਿੱਤੇ ਨੇ, ਹੌਲੀ 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 ਮੌਤ ਹੋ ਰਹੀ ਹੈ। ਸੋ ਅਜੇ ਅਸੀਂ ਤਾਂ ਭਾਰਤ ਮਾਤਾ ਨੂੰ ਜਿਹੜੀ ਉਹਦੀ ਡੈਥ ਡਿਕਲੇਅਰ ਨਹੀਂ ਸੀ ਕੀਤੀ, ਪਰ ਹੁਣ ਉਹਨਾਂ ਦੀ ਜੇ ਆਪੋਜੀਸ਼ਨ ਦਾ ਲੀਡਰ ਪਾਰਲੀਮੈਂਟ ਦੇ ਵਿੱਚ ਖਲੋ ਕੇ ਡੈਡ ਕਰਦਾ ਤੇ ਸਾਨੂੰ ਮੰਨਣਾ ਹੀ ਪਏਗਾ ਨਾ ਵੀ ਇਹ, ਅਸੀਂ ਤਾਂ ਸੀ ਵੀ ਕੱਟ ਲੱਗ ਰਹੇ ਨੇ, ਮਨੀਪੁਰ ਦੇ ਵਿੱਚ ਬਹੁਤ ਸਟਰੋਂਗ ਕੱਟ ਲੱਗਾ ਹੈ, ਇਹ ਜਿਹੜਾ ਮਿਜ਼ੋਰਮ ਤੱਕ ਪਹੁੰਚ ਗਿਆ, ਅਸਾਮ ਵੀ ਉਹਦੀ ਜ਼ਦ 'ਚ ਆਏਗਾ, ਆਲਰੇਡੀ ਨਾਰਥ ਈਸਟਰਾਂ ਦੇ ਹੱਥੋਂ ਕਸ਼ਮੀਰ ਦੇ ਵਿੱਚ ਚੱਲ ਹੀ ਰਿਹਾ, ਸਿੱਖ ਪੰਜਾਬ 'ਚ ਨੇ ਖੜੇ ਹੋਏ ਨੇ, ਔਰ ਇਸ ਸਾਰੇ ਦੇ ਚੱਲਦਿਆਂ ਹੁਣ ਰਾਹੁਲ ਗਾਂਧੀ ਦੀ ਇਹ ਸਟੇਟਮੈਂਟ ਤੇ ਉਹ ਬਾਅਦ ਕੋਈ ਬਹੁਤਾ ਰਹਿ ਨਹੀਂ ਜਾਂਦਾ ਸਾਡੇ ਕਹਿਣ ਦਾ ਕਿ ਭਾਰਤ ਮਾਤਾ ਦਾ ਹੁਣ ਤਾਂ ਉਹਨੂੰ ਇਹਨਾਂ ਨੇ ਸੰਸਕਾਰ ਹੀ ਕਰਨਾ ਹੋਣਾ, ਦਫਨ ਤਾਂ ਨਹੀਂ ਕਰਦੇ ਵਿਚਾਰੇ। ਹੁਣ ਉਹਦੀ ਮਾਤਾ ਜੇ ਨਹੀਂ ਹੈ ਤੇ ਵਿਚਾਰੇ ਜੀ ਕਿਵੇਂ ਰਹੇ ਨੇ, ਔਰ ਇਹਨਾਂ ਦਾ ਕੀ ਬਣੇਗਾ। ਇਹ ਜਿਹੜੀ ਭਾਰਤ ਮਾਤਾ ਕੀ ਜੈ। ਹੁਣ ਜਦੋਂ ਚਲੋ ਇੰਗਲੈਂਡ ਦੇ ਰਾਜੇ ਹੁੰਦੇ ਸੀ, ਇੱਕ ਤੋਂ ਬਾਅਦ ਇੱਕ ਬਣ, ਜਦੋਂ ਬ੍ਰਿਟਿਸ਼ ਸਲਤਨਤ ਦਾ ਹਿੱਸਾ ਸੀ, ਉਦੋਂ ਤਾਂ ਇੱਕ ਬੜਾ ਪ੍ਰੋਪਰ ਸਲੋਗਨ ਕਿਹਾ ਜਾਂਦਾ ਸੀ ਕਿ ਕਿੰਗ ਇਜ਼ ਡੈਡ, ਲੌਂਗ ਲਿਵ ਦਾ ਕਿੰਗ। ਹੁਣ ਚਲੋ ਡਾਇਨੈਸਟੀਜ਼ ਦੇ ਵਿੱਚ ਜਾਂ ਕਿੰਗਸ਼ਿਪਸ ਤਾਂ ਹੁੰਦੀ ਆ ਵੀ ਰਾਜਾ ਮਰ ਗਿਆ ਅਗਲਾ ਰਾਜਾ ਆ ਜਾਏਗਾ, ਹੁਣ ਭਾਰਤ ਮਾਤਾ ਨੇ ਤਾਂ ਅੱਗੋਂ ਕੋਈ ਮਾਤਾ ਜੰਮੀ ਨਹੀਂ ਕਰਨ ਲਈ। ਸੋ ਇਹਦਾ ਮਤਲਬ ਇਹ ਹੈ ਕਿ ਜਿਹਨੂੰ ਅਖੰਡ ਕਹਿੰਦੇ ਸੀ ਉਹ ਤਾਂ ਖੰਡ ਖੰਡ ਹੋ ਗਿਆ, ਟੁਕੜੇ ਟੁਕੜੇ ਹੋ ਗਿਆ। ਔਰ ਉਹੀ ਨਿਊਯਾਰਕ ਟਾਈਮਸ ਕਹਿ ਰਿਹਾ ਇੰਡੀਆ ਔਨ ਦਾ ਬ੍ਰਿੰਕ। ਔਰ ਇਹੀ ਗੱਲ ਜਦੋਂ ਉਹਨੇ ਨੈਪਾਲ ਨੇ ਕਹੀ ਸੀ, ਹਾਲਾਂ ਬਾਅਦ ਚ ਭਾਵੇਂ ਉਹ ਹਿੰਦੂ ਤਵੀਆਂ ਦੀ ਸਟੇਜ ਦਾ ਸ਼ਿੰਗਾਰ ਹੁੰਦਾ ਸੀ। ਹੁਣ ਇਸ ਸਾਰੇ ਦੇ ਚੱਲਦੇ ਆ, ਇਸ ਦੇ ਉੱਤੇ ਉਹਨੇ ਅੱਗੋਂ ਜਿਹੜਾ ਰਾਹੁਲ ਗਾਂਧੀ ਨੇ ਚੰਗੀ ਤਿਆਰੀ ਕਰਕੇ ਆਇਆ ਵਿਚਾਰਾ, ਇੰਨੀ ਦੇਰ ਪਾਰਲੀਮੈਂਟ ਤੋਂ ਬਾਹਰ ਸੀ, ਕਿਸੇ ਚੰਗੇ ਪੰਡਤ ਤੋਂ ਲਿਖਵਾਈ ਆ। ਉਹਨੇ ਕਿਹਾ ਰਾਵਣ, ਉਹਨੇ ਕਿਹਾ ਵੀ ਰਾਵਣ ਨੂੰ ਮਰਵਾਇਆ 2 ਬੰਦਿਆਂ ਨੇ ਜਿਨ੍ਹਾਂ ਦੀ ਉਹ ਗੱਲ ਸੁਣਦਾ ਸੀ, ਕੁੰਭਕਰਨ ਤੇ ਮੇਘਨਾਥ, ਉਹਦੇ ਭਰਾਵਾਂ ਦਾ ਹੀ ਨਾਂ ਸੀ, ਉਹਦੀ ਗੱਲ ਤਾਂ ਸੁਣਦਾ ਹੀ ਨਹੀਂ ਸੀ। ਔਰ ਕਿਉਂਕਿ ਹੋਰ ਕਿਸੇ ਦੀ ਨਹੀਂ ਸੀ ਸੁਣਦਾ, ਉਹਨੂੰ ਹੰਕਾਰ ਨੇ ਮਾਰਤਾ। ਉਹਨੇ ਕਿਹਾ ਇਸੇ ਤਰ੍ਹਾਂ ਮੋਦੀ ਵੀ ਰਾਵਣ ਹੈ, ਇਹ ਵੀ ਹੰਕਾਰਿਆ ਹੋਇਆ, ਔਰ ਇਹ ਦੋਵਾਂ ਦੀ ਗੱਲ ਸੁਣਦਾ ਅਮਿਤ ਸ਼ਾਹ ਔਰ ਅਡਾਨੀ। ਸੋ ਸਿੰਬੋਲਿਜ਼ਮ ਤਾਂ ਯੂਜ਼ ਕੀਤਾ। ਵੈਸੇ ਜੇ ਅਸੀਂ ਕਹਿਣਾ ਹੋਏ ਤੇ ਨਾਲ ਉਹਦੇ ਜਿਹੜਾ ਉਹ ਅਜੀਤ ਡੋਭਾਲ, ਉਹਦਾ ਵੀ ਜ਼ਰੂਰ ਜ਼ਿਕਰ ਕਰੀਏ। ਸੋ ਕੁੱਲ ਮਿਲਾ ਕੇ ਇਹਨਾਂ ਦਾ ਜਲੂਸ ਚੰਗੀ ਤਰ੍ਹਾਂ ਇੰਟਰਨੈਸ਼ਨਲੀ ਵੀ ਨਿਕਲ ਰਿਹਾ ਹੈ, ਵਿਦਨ ਕੰਟਰੀ ਵੀ ਜਿਹੜਾ ਉਹ ਹੁਣ ਜਿਹੜਾ ਰਾਵਣ ਹੈ ਉਹ ਆਏਗਾ, ਕੱਲ ਪਰਸੋਂ ਬੋਲੇਗਾ ਨਹੀਂ ਬੋਲੇਗਾ, ਉਹ ਤਾਂ ਉਸ ਕਿਸਮ ਦੀਆਂ ਜਬਲੀਆਂ ਮਾਰੇਗਾ। ਜਿਵੇਂ ਸਮ੍ਰਿਤੀ ਇਰਾਨੀ ਨੇ ਅੱਜ, ਉਹਨਾਂ ਨੂੰ ਉਹ ਕਹਿਣ ਨੂੰ ਕੁਝ ਨਹੀਂ ਸੀ ਕਿਉਂਕਿ ਜੋ ਵਾਪਰ ਰਿਹਾ ਹੁਣ ਉਹ
ਰਾਹੁਲ ਗਾਂਧੀ ਆਪਣੀ ਸਪੀਚ ਦੇ ਕੇ ਬਾਹਰ ਨਿਕਲਦਿਆਂ ਫਲਾਈਂਗ ਕਿਸ ਉਹਨੇ ਥਰੋ ਕੀਤੀ, ਨਿਕਲ ਗਿਆ। ਹੁਣ ਉਹ ਪੂਰਾ ਉਹਨਾਂ ਦੀਆਂ ਬੀਜੇਪੀ ਦੀਆਂ ਜਨਾਨੀਆਂ ਨੇ ਉਹਦੇ 'ਚ ਰੌਲਾ ਬਣਾਇਆ ਹੋਇਆ ਜੀ ਇਹ ਤਾਂ ਸਾਡਾ ਅਪਮਾਨ, ਅਸ਼ੁਭ, ਦੂਜੇ ਤੀਜੇ। ਉਹਨਾਂ ਦੀ ਤ੍ਰਿਣਮੂਲ ਦੀ ਹੈਗੀ ਆ ਬੀਬੀ, ਉਹਨੇ ਕਿਹਾ ਉਹ ਤੁਹਾਡੀ ਜਨਰੇਸ਼ਨ ਲਈ ਅਸ਼ੁਭ ਹੋਏਗੀ। ਹੁਣ ਕਹਿੰਦੇ ਵੀ ਜਹਾਜ਼ ਚੜ੍ਹਨ ਲੱਗੇ ਵੀ ਫਲਾਈਂਗ ਕਿਸ ਹੁੰਦੀ ਹੈ, ਅਦਰਵਾਈਜ਼ ਵੀ ਹੁੰਦਾ। ਸੋ ਮਤਲਬ ਇਹ ਹੈ ਵੀ ਇਹ ਵੀ ਇਹਨਾਂ ਦਾ ਇੱਕ ਤਰੀਕਾ ਹੈ ਕਿ ਜਦੋਂ ਤੁਸੀਂ ਅਸਲੀ ਗੱਲ ਦੇ ਉੱਤੇ ਨਾ ਟਿਕਣਾ ਹੋਏ ਤਾਂ ਫਿਰ ਤੁਸੀਂ ਐਸੇ ਇਸ਼ੂ ਨੂੰ ਟੌਪਿਕ ਬਣਾ ਲਓ। ਉਹ ਆਪਣੀਆਂ ਲੇਡੀ MP ਰਾਹੀਂ ਸਪੀਕਰ ਨੂੰ ਸ਼ਿਕਾਇਤ ਕਰ ਦਿੱਤੀ ਕਿ ਅਭਦਰ ਅਸ਼ੋਭਨੀय ਕਾਰਵਾਈ, ਕਿ ਰਾਹੁਲ ਦਾ ਫਲਾਈਂਗ ਕੇਸ ਜਿਹੜੀ ਹੈ ਉਹ ਅਭਦਰ ਹੈ ਔਰ ਅਸ਼ੋਭਨੀय ਹੈ। ਚਲੋ ਅਸੀਂ ਉਸ ਡਿਬੇਟ 'ਚ ਤਾਂ ਨਹੀਂ ਜਾਣਾ, ਉਹ ਵੀ ਜਿਹੜਾ ਉਹ ਇਸ ਕਿਸਮ ਦਾ ਹੀ ਆ ਉਹਦਾ ਹਾਲ ਵੀ ਰਾਹੁਲ ਦਾ। ਪਰ ਜਿਹੜੀ ਗੱਲ ਵੱਲ ਇਸ਼ਾਰਾ ਹੈ ਕਿ ਉਹਨੇ ਕਿਹਾ ਵੀ ਅੱਜ ਜਾ ਕੇ ਦੇਖ ਮਨੀਪੁਰ ਇੱਕ ਨਹੀਂ ਹੈ, 2 ਮਨੀਪੁਰ ਬਣ ਗਏ ਨੇ, ਉਹ ਉਹਨਾਂ ਨੂੰ ਐਡਰੈਸ ਕਰ ਰਿਹਾ। ਔਰ ਭਾਰਤ ਮਾਤਾ ਆਲਰੇਡੀ ਜਿਹੜੀ ਹੈ ਡੈਡ ਹੈ। ਹੁਣ ਅਸੀਂ ਤਾਂ ਅਰਦਾਸ ਹੀ ਕਰ ਸਕਦੇ ਹਾਂ, ਅਸੀਂ ਤਾਂ ਚਲੋ 11 ਲਈ ਵੀ ਹਮੇਸ਼ਾ ਹੁੰਦਾ ਹੀ ਹੈ ਕਿ ਹੁਣ ਇਹ ਕੀ ਕਹੀਏ ਕਿ ਵੀ ਸ਼ਿਵ ਜੀ ਮਹਾਰਾਜ ਭਾਰਤ ਮਾਤਾ ਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ਣ। ਹੁਣ ਇਹੀ ਹੋਏਗਾ ਤੇ ਇਹਨਾਂ ਨੂੰ ਹੁਣ ਇਹ ਮੰਨ ਲੈਣ ਕਿ ਵੀ ਇਹ ਅਖੰਡ ਭਾਰਤ ਨਹੀਂ ਹੈ, ਇਹ ਹੁਣ ਖੰਡ ਭਾਰਤ ਹੈ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਇੱਥੇ ਲੈਣੇ ਬ੍ਰੇਕ, ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਦੀ ਬੇਨਤੀ ਕਰਦੀ ਹਾਂ ਵਿਊਅਰਸ, ਅੱਜ ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ। TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ 1 ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ ਵਿਊਅਰਸ, ਦੋਸਤਾਂ ਨੇ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।